ਟਰਬਨਸ ਫॉर ਆਸਟ੍ਰੇਲੀਆ ਸ਼ੁਰੂ ਕਰਨ ਦੀ ਜ਼ਰੂਰਤ ਕਿਉਂ? ਤੇ ਮੈਨੂੰ ਵੀ ਇਦਾਂ ਹੀ ਸੀਗਾ ਜਦੋਂ ਮੈਂ ਇੱਥੇ ਆਇਆ ਸੀ 15 ਸਾਲ ਦੀ ਉਮਰ ਦੇ ਵਿੱਚ ਮੈਂ ਮੋਨਾ ਹੁੰਦਾ ਸੀ ਹਨਾ। ਤੇ ਜਦੋਂ ਚਲੋ ਸਿੰਘ ਸਜੇ, ਦਾੜਾ ਰੱਖਿਆ, ਦਸਤਾਰ ਸਜਾਈ, ਫਿਰ ਬਹੁਤ ਸਾਰੇ ਕਮੈਂਟਸ ਆਉਣੇ ਸ਼ੁਰੂ ਹੋਏ ਤੇ ਉਹ ਬਹੁਤ ਵਾਰ ਉਹਨੇ ਮਨ ਨੂੰ ਟੋਣਾ ਵੀ ਯਾਰ ਅਸੀਂ ਐਕਸੈਪਟਡ ਹੈਗੇ ਕਿ ਨਹੀਂ ਹੈਗੇ। ਅੱਛਾ, ਕਿਸ ਤਰ੍ਹਾਂ ਦੇ ਕਮੈਂਟਸ? ਗੋ ਬੈਕ ਹੋਮ ਜਾਂ ਵਟਐਵਰ। ਪਰ ਉਸ ਤੋਂ ਇਲਾਵਾ ਜਿਵੇਂ ਯੂ ਆਰ ਅ ਬਲੱਡੀ ਟੈਰਰਿਸਟ। ਅੱਛਾ, ਆਈ ਥਿੰਕ ਸੈਪਟੈਂਬਰ 11 ਤੋਂ ਬਾਅਦ ਇਹ ਇੱਕ ਬਹੁਤ ਵੱਡੀ ਗੱਲ ਹੋ ਗਈ ਸਾਡੀ ਕੌਮ ਲਈ, ਖਾਸ ਕਰਕੇ ਵੀ ਜਿਹੜੇ ਬੰਦੇ ਆਹ ਜਹਾਦੀ ਟੈਰਰਿਸਟ ਨੂੰ ਲਾਈਕ ਨਹੀਂ ਕਰਦੇ, ਉਹ ਸਾਰੀ ਹੇਟ ਸਾਡੀ ਕੌਮ ਤੇ ਆ ਗਈ। ਤੁਹਾਡੇ ਕੋਲ ਇਦਾਂ ਦੇ ਕੋਈ ਕੇਸ ਹੁੰਦੇ ਭਾਈ ਸਾਹਿਬ ਜਦੋਂ ਜਿਨ੍ਹਾਂ ਤੇ ਅਟੈਕ ਹੋਇਆ ਜਾਂ ਕਿਸੇ ਵੀ ਤਰੀਕੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਹੁੰਦੀ ਆ? ਅਸੀਂ ਜੀ ਦੇਖੋ, ਸਾਡਾ ਚੈਰਿਟੀ ਦਾ ਪਲੇਟਫਾਰਮ ਹੈਗਾ, ਉੱਦਾਂ ਸਾਡਾ ਕੋਰ ਬਿਜ਼ਨਸ ਤੁਸੀਂ ਚੈਰਿਟੀ ਦਾ ਲਾਓ ਤਾਂ ਫੂਡ ਰਿਲੀਫ ਦਾ, ਬਟ ਕਮਿਊਨਿਟੀ ਐਡਵੋਕੇਸੀ ਵੀ ਕਰਦੇ ਆ। ਪਿਛਲੇ ਵੀਕ ਇੱਕ ਊਬਰ ਵਾਲੇ ਭਰਾ ਦਾ ਫੋਨ ਆਇਆ, ਉਹ ਸਰਕਾਰੀ ਜੌਬ ਕਰਦਾ ਪਾਰਟ ਟਾਈਮ, ਪਰ ਉਹ ਵੀਕਐਂਡ ਦੇ ਊਬਰ ਚਲਾਉਂਦਾ। ਉਹਦੇ ਕਾਰ ਦੇ ਵਿੱਚ ਗੋਰ ਨੇ ਪਿਸ਼ਾਬ ਕਰਤਾ ਵੀ ਯੂ ਸ਼ੁਡਨਟ ਬੀ ਵਰਕਿੰਗ, ਯੂ ਗੋ ਬੈਕ ਹੋਮ, ਕਹਿੰਦਾ ਤਾਂ ਕਮੈਂਟ ਕਰ ਰਿਹਾ। ਤੇ ਮੈਂ ਕਿਹਾ ਵੀ ਦੇਖ, ਪਹਿਲੀ ਗੱਲ ਪਲੇਟਫਾਰਮ ਇਹ ਹੈ ਵੀ ਤੂੰ ਆਪਣੇ ਊਬਰ ਨੂੰ ਕੰਪਲੇਨ ਕਰ, ਊਬਰ ਦੇ ਨਾਲ, ਤੇ ਮੈਨੂੰ ਸੀਸੀ ਕਰਦੀ ਈਮੇਲ ਦੇ ਵਿੱਚ। ਉਸ ਨੂੰ ਚੈਲੰਜ ਕਰਨ ਲਈ ਆਪਾਂ ਨੂੰ ਕੁਝ ਨਾ ਕੁਝ ਕਰਨਾ ਪੈਣਾ ਸੀਗਾ। ਤੇ ਆਈ ਥਿੰਕ ਵੋਲੰਟਰਿੰਗ ਜਿਹੜੀ ਆਪਣੀ ਸਿੱਖ ਧਰਮ 'ਚ ਵੀ ਚਲੋ ਸੇਵਾ ਭਾਵਨਾ, ਉਹਨੂੰ ਲੈ ਕੇ ਸ਼ੁਰੂ ਕਰਿਆ ਸੀ ਕੰਮ ਵੀ ਇਹਦੇ ਥਰੂ, ਸੇਵਾ ਥਰੂ ਆਪਾਂ ਆਪਣੀ ਪਹਿਚਾਣ ਬਣਾਈ। 10 ਸਾਲਾਂ ਵਿੱਚ ਕਦੇ ਸੋਚਿਆ ਨਹੀਂ ਸੀ ਵੀ ਆਪਾਂ ਇੱਥੇ ਬੈਠੇ ਹੋਵਾਂਗੇ ਵੀ ਅੱਜ ਸਾਡੀ ਸੰਸਥਾ ਦੇ ਇੱਥੇ ਬ੍ਰਿਸਬਨ ਦੇ ਵਿੱਚ ਫੂਡ ਵੈਨ ਹੈਗੀ ਆਪਣੀ। ਸੋ ਕਿਤੇ ਜ਼ਿਆਦਾ ਸਾਡੇ ਸੁਪਨੇ ਤੋਂ ਵੀ ਅੱਗੇ ਚਲਾ ਗਿਆ ਕੰਮ, ਕਿਉਂਕਿ ਸੁਪਨਾ ਕਦੇ ਇਦਾਂ ਲਿਆ ਹੀ ਨਹੀਂ ਸੀਗਾ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਤੁਹਾਡਾ ਦ ਸਿੱਧੂ ਸ਼ੋਅ ਦੇ ਵਿੱਚ। ਤੇ ਅੱਜ ਦੇ ਇਸ ਪੋਡਕਾਸਟ ਦੇ ਵਿੱਚ ਮੇਰਾ ਸਾਥ ਦੇਣਗੇ ਭਾਈ ਅਮਰ ਸਿੰਘ ਜੀ। ਟਰਬਨਸ ਫॉर ਆਸਟ੍ਰੇਲੀਆ ਇੱਕ ਐਸੀ ਸੰਸਥਾ ਜੋ ਪਿਛਲੇ 10 ਸਾਲਾਂ ਤੋਂ ਆਸਟ੍ਰੇਲੀਆ ਦੇ ਵਿੱਚ ਸੇਵਾ ਨਿਭਾ ਰਹੀ ਆ, ਅਤੇ ਜਿਸ ਸੰਸਥਾ ਨੇ ਸਾਡੀ ਦਸਤਾਰ ਨੂੰ ਇੱਕ ਵੱਖਰੀ ਪਛਾਣ ਦਿੱਤੀ ਆ। ਭਾਈ ਸਾਹਿਬ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਸਾਰੀ ਇੰਡੋਜ਼ ਟੀਵੀ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਅੱਜ ਇੱਥੇ ਸੱਦਿਆ। ਥੈਂਕ ਯੂ ਭਾਈ ਸਾਹਿਬ। ਆਪਾਂ ਸ਼ੁਰੂਆਤ ਜਿੱਦਾਂ ਮੈਂ ਕਿਹਾ ਕਿ 2015 ਦੇ ਵਿੱਚ ਟਰਬਨਸ ਫॉर ਆਸਟ੍ਰੇਲੀਆ ਹੋਣ ਦੇ ਵਿੱਚ ਆਈ ਆ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਰੂਆਤ ਇਹੀ ਕਰਨਾ ਚਾਹੂੰਗਾ ਕਿ ਟਰਬਨਸ ਫॉर ਆਸਟ੍ਰੇਲੀਆ ਸ਼ੁਰੂ ਕਰਨ ਦੀ ਜ਼ਰੂਰਤ ਕਿਉਂ ਪਈ? ਜ਼ਰੂਰਤ ਤਾਂ ਆਈ ਥਿੰਕ ਬਹੁਤ ਸਾਲਾਂ ਤੋਂ ਸੀਗੀ ਜੀ। ਆਪਾਂ ਜਿਵੇਂ ਰੋਜ਼ਮਰਾ ਜ਼ਿੰਦਗੀ ਵਿੱਚ ਦੇਖਦੇ ਹਾਂ ਵੀ ਜਿੱਦਾਂ ਅਸੀਂ ਚਲੋ ਇੱਥੇ ਆਸਟ੍ਰੇਲੀਆ 'ਚ ਮਾਈਗਰੈਂਟ ਆਏ ਹਾਂ, ਪਰ ਮਾਈਗਰੈਂਟ ਵੀ ਜਦੋਂ ਕੋਈ ਧਾਰਮਿਕ ਕੱਪੜਾ ਪਾ ਲਵੇ, ਜਿਵੇਂ ਹਿਜਾਬ ਹੋ ਗਿਆ, ਚਾਹੇ ਆਪਣੀ ਦਸਤਾਰ ਹੋ ਗਈ, ਉਦੋਂ ਫਿਰ ਉਹਦਾ ਐਕਸਪੀਰੀਅੰਸ ਬਹੁਤ ਵੱਖਰਾ ਹੋ ਜਾਂਦਾ। ਬਿਲਕੁਲ। ਤੇ ਮੈਨੂੰ ਵੀ ਇੱਦਾਂ ਹੀ ਸੀਗਾ ਜਦੋਂ ਮੈਂ ਇੱਥੇ ਆਇਆ ਸੀ 15 ਸਾਲ ਦੀ ਉਮਰ ਦੇ ਵਿੱਚ, ਮੈਂ ਮੋਨਾ ਹੁੰਦਾ ਸੀ ਹਨਾ। ਤੇ ਜਦੋਂ ਚਲੋ ਸਿੰਘ ਸਜੇ, ਦਾੜਾ ਰੱਖਿਆ, ਦਸਤਾਰ ਸਜਾਈ, ਫਿਰ ਬਹੁਤ ਸਾਰੇ ਕਮੈਂਟਸ ਆਉਣੇ ਸ਼ੁਰੂ ਹੋਏ ਰੈਂਡਮ ਗੋਰਿਆਂ ਤੋਂ, ਜੋ ਟਰੱਕਿੰਗ ਦੇ ਵਿੱਚ ਵੀ ਜਾਂ ਕੰਮ ਤੇ ਜਾਂ ਹੋਰ ਇੱਧਰ ਉੱਧਰ। ਤੇ ਉਹ ਬਹੁਤ ਵਾਰ ਉਹਨੇ ਮਨ ਨੂੰ ਟੋਣਾ ਵੀ ਯਾਰ ਅਸੀਂ ਐਕਸੈਪਟਡ ਹੈਗੇ ਕਿ ਨਹੀਂ ਹੈਗੇ। ਅੱਛਾ ਜੀ। ਪਰ ਫੇਰ ਗੱਲ ਆਉਣੀ ਵੀ ਜੇ ਕੱਲ੍ਹ ਨੂੰ ਸਾਡੇ ਜਵਾਕ ਹੋਣਗੇ, ਉਹਨਾਂ ਨੂੰ ਵੀ ਸੇਮ ਗੱਲਾਂ ਕਹਿਣੀਆਂ ਗੋਰਿਆਂ ਨੇ। ਕਿਸ ਤਰ੍ਹਾਂ ਦੇ ਕਮੈਂਟਸ ਹੁੰਦੇ ਸੀ? ਕਮੈਂਟਸ ਜਿਸ ਤਰ੍ਹਾਂ ਲਾ ਲਓ, ਕਈ ਵਾਰ ਤਾਂ ਚਲੋ ਉੱਦਾਂ ਜਿਹੜਾ ਹੋ ਜਾਂਦਾ ਵੀ ਯੂ ਨੋ ਗੋ ਬੈਕ ਹੋਮ ਜਾਂ ਵਟਐਵਰ। ਪਰ ਉਸ ਤੋਂ ਇਲਾਵਾ ਜਿਵੇਂ ਯੂ ਆਰ ਅ ਬਲੱਡੀ ਟੈਰਰਿਸਟ। ਅੱਛਾ, ਹਾਂਜੀ ਬਿਲਕੁਲ। ਆਈ ਥਿੰਕ ਸੈਪਟੈਂਬਰ 11 ਤੋਂ ਬਾਅਦ ਇਹ ਇੱਕ ਬਹੁਤ ਵੱਡੀ ਗੱਲ ਹੋ ਗਈ ਸਾਡੀ ਕੌਮ ਲਈ, ਖਾਸ ਕਰਕੇ ਵੀ ਜਿਹੜੇ ਬੰਦੇ ਆਹ ਜਹਾਦੀ ਟੈਰਰਿਸਟ ਨੂੰ ਲਾਈਕ ਨਹੀਂ ਕਰਦੇ, ਉਹ ਸਾਰੀ ਹੇਟ ਸਾਡੀ ਕੌਮ ਤੇ ਆ ਗਈ, ਬਿਕੋਜ਼ ਅਸੀਂ ਇੱਕ ਵਿਜ਼ੂਅਲ ਆਈਡੈਂਟੀਟੀ ਆ। ਸੋ ਇਸ ਕਰਕੇ ਉਹ ਵਾਲੀ ਜਿਹੜੀ ਚੀਜ਼ ਸੀ ਨਾ, ਸੈਪਟੈਂਬਰ 11 ਤੋਂ ਪਹਿਲਾਂ ਆਪਣੀ ਸਿੱਖ ਸਰਦਾਰ ਤਾਂ ਸਦੀਆਂ ਤੋਂ ਬਾਹਰ ਨੇ, ਬਿਲਕੁਲ, ਪਰ ਕਦੇ ਉਹ ਹੇਟ ਨਹੀਂ ਸੀ ਕਰਦੇ ਲੋਕੀ। ਉਹਨਾਂ ਨੂੰ ਲੱਗਦਾ ਪਤਾ ਨਹੀਂ ਅਜੀਬ ਜਿਹਾ ਬੰਦਾ ਨੇ ਦਾੜੀ ਰੱਖੀ ਆ, ਪੱਗ ਬਣੀ, ਦੇ ਡੋਂਟ ਰੀਲੀ ਕੇਅਰ। ਪਰ ਹੁਣ ਅੱਜ ਕੱਲ੍ਹ ਕੀ ਸੀਗਾ ਵੀ ਉਹ ਜਿਹੜੀ ਹੇਟ ਆ ਨਾ ਸਾਡੇ ਤੇ ਪੂਰੀ ਫੋਕਸ ਹੋ ਚੁੱਕੀ ਸੀ। ਉਸ ਨੂੰ ਚੈਲੰਜ ਕਰਨ ਲਈ ਆਪਾਂ ਨੂੰ ਕੁਝ ਨਾ ਕੁਝ ਕਰਨਾ ਪੈਣਾ ਸੀਗਾ। ਤੇ ਆਈ ਥਿੰਕ ਵੋਲੰਟਰਿੰਗ ਜਿਹੜੀ ਆਪਣੀ ਸਿੱਖ ਧਰਮ 'ਚ ਵੀ ਚਲੋ ਸੇਵਾ ਭਾਵਨਾ, ਉਹਨੂੰ ਲੈ ਕੇ ਸ਼ੁਰੂ ਕਰਿਆ ਸੀ ਕੰਮ ਵੀ ਇਹਦੇ ਥਰੂ, ਸੇਵਾ ਥਰੂ ਆਪਾਂ ਆਪਣੀ ਪਹਿਚਾਣ ਬਣਾਈਏ। ਅੱਛਾ, ਤੁਹਾਨੂੰ 10 ਸਾਲ ਹੋ ਗਏ ਟਰਬਨਸ ਫॉर ਆਸਟ੍ਰੇਲੀਆ ਨੂੰ ਹੋਣ ਦੇ ਵਿੱਚ ਆਇਆ। ਉਸ ਤੋਂ ਜਿੱਦਾਂ ਤੁਸੀਂ 10 ਸਾਲ ਪਹਿਲਾਂ ਦੀ ਗੱਲ ਕਰ ਰਹੇ ਹੋ ਕਿ ਜਦੋਂ ਤੁਸੀਂ ਸਿੰਘ ਸੱਜੇ ਦਾ ਤੁਹਾਨੂੰ ਇੱਦਾਂ ਦੇ ਵੀ ਕਮੈਂਟ ਆਏ ਕਿ ਯੂ ਆਰ ਅ ਟੈਰਰਿਸਟ, ਉੱਥੋਂ ਲੈ ਕੇ ਹੁਣ ਤੱਕ ਦਾ ਸਫ਼ਰ 10 ਸਾਲਾਂ ਦੇ ਵਿੱਚ ਇੱਥੋਂ ਦੀ ਲੋਕਲ ਸੁਸਾਇਟੀ ਦੇ ਵਿੱਚ ਕਿੱਦਾਂ ਦੀ ਚੇਂਜ ਦੇਖਦੇ ਹੋ? ਬਹੁਤ ਵੱਡੀ ਚੇਂਜ ਦੇਖੀ ਹੈ ਜੀ। ਦੇਖੋ ਹੁਣ ਅਸੀਂ ਬਹੁਤ ਡਿਫਰੈਂਟ ਪਿੰਡਾਂ ਵਿੱਚ ਜਾਂਦੇ ਹਾਂ, ਜਦੋਂ ਕੋਈ ਡਿਜ਼ਾਸਟਰ ਹੁੰਦਾ ਆ, ਉੱਥੇ ਲੋਕ ਸਾਨੂੰ ਬੜੇ ਹੀ ਨਿੱਘੇ ਸੁਭਾਅ ਨਾਲ ਵੈਲਕਮ ਕਰਦੇ ਨੇ। ਐਂਡ ਈਵਨ ਪਿੱਛੇ ਜੇ ਵੀ ਆਪਾਂ ਜਦੋਂ ਇੱਥੇ ਸਾਈਕਲੋਨ ਤੁਹਾਡੇ
ਨਿਊਜ਼ੀਲੈਂਡ 'ਚ ਆਏ ਨੇ, ਉਦੋਂ ਅਸੀਂ ਸੇਵਾ ਕਰਨ ਗਏ ਆ ਤੇ ਉੱਥੇ ਬੰਦੇ ਨੇ ਬੜਾ ਪਿਆਰ ਦਿੱਤਾ ਤੇ ਉਹ ਪਿਆਰ ਦੇਖ ਕੇ ਬੰਦਾ ਕਹਿੰਦਾ ਵੀ ਆਹ ਚੀਜ਼ ਦੀ ਸਾਨੂੰ ਲੋੜ ਆ। ਬਿਲਕੁਲ ਹੈ ਨਾ, ਆਪਣੇ ਬੱਚੇ ਨਾਲ ਗਏ ਨੇ ਤੇ ਸਾਡੀ ਹੋਰ ਟੀਮ ਮੈਂਬਰ ਸੀ ਨਾਲ, ਉਹ ਸਾਰਿਆਂ ਨੇ ਉਹ ਪਿਆਰ ਦਾ ਨਿੱਘ ਮਾਣਿਆ ਤੇ ਉਹ ਚੀਜ਼ ਜਿਹੜੀ ਆ ਬਹੁਤ ਦੂਰ ਤੱਕ ਜਾਂਦੀ ਹੈ ਵੀ ਜਿੱਦਾਂ ਚੰਗੇ ਮਾੜੇ ਹਰ ਇੱਕ ਕਮਿਊਨਿਟੀ ਦੇ ਵਿੱਚ ਨੇ, ਪਰ ਸਾਨੂੰ ਚੰਗਿਆਂ ਨੂੰ ਉਭਾਰਨਾ ਪੈਣਾ, ਮਾੜਿਆਂ ਨੂੰ ਦਬਾਉਣਾ ਪੈਣਾ। ਸੋ ਉਹ ਆਪਾਂ ਸੇਵਾ ਥਰੂ ਕਰਦੇ ਹਾਂ ਤੇ ਆਈ ਥਿੰਕ 10 ਸਾਲਾਂ ਵਿੱਚ ਕਦੇ ਸੋਚਿਆ ਨਹੀਂ ਸੀ ਵੀ ਆਪਾਂ ਇੱਥੇ ਬੈਠੇ ਹੋਵਾਂਗੇ ਵੀ ਅੱਜ ਸਾਡੀ ਸੰਸਥਾ ਦੇ ਇੱਥੇ ਬ੍ਰਿਸਬਨ ਦੇ ਵਿੱਚ ਫੂਡ ਵੈਨ ਹੈਗੀ ਆਪਣੀ, ਸਿਡਨੀ ਮੈਲਬਨ ਦੇ ਵਿੱਚ ਆਪਣੇ 2 ਵੇਅਰ ਹਾਊਸਿਸ ਹਨ ਤੇ ਆਪਾਂ ਐਡਲੇਡ ਤੇ ਪਰਥ ਵਿੱਚ ਵੀ ਵੇਅਰ ਹਾਊਸ ਖੋਲ੍ਹਣ ਲੱਗੇ ਹਾਂ। ਸੋ ਕਿਤੇ ਜ਼ਿਆਦਾ ਸਾਡੇ ਸੁਪਨੇ ਤੋਂ ਵੀ ਅੱਗੇ ਚਲਾ ਗਿਆ ਕੰਮ, ਕਿਉਂਕਿ ਸੁਪਨਾ ਕਦੇ ਇੱਦਾਂ ਲਿਆ ਹੀ ਨਹੀਂ ਸੀਗਾ ਵੀ ਚਲੋ ਮਾੜਾ ਬੱਚਾ ਸ਼ੌਂਕ ਵਜੋਂ ਹਰ ਇੱਕ 2-3 ਮਹੀਨੇ ਬਾਅਦ ਕੋਈ ਮਾੜਾ ਮੋਟਾ ਟਰਬਨਟਾਈਨ ਦਾ ਇਵੈਂਟ ਕਰ ਦੋ ਜਾਂ ਕੁਛ ਕਰ ਦੋ, ਪਰ ਅੱਜ ਕੱਲ੍ਹ ਕੰਮ ਇੱਦਾਂ ਸੀਰੀਅਸ ਹੋ ਚੁੱਕਿਆ ਵੀ ਡਿਜ਼ਾਸਟਰ ਤੋਂ ਬਾਅਦ ਡਿਜ਼ਾਸਟਰ ਆ ਰਿਹਾ ਤੇ ਸੇਵਾ ਵੱਧਦੀ ਜਾ ਰਹੀ ਆ। ਅੱਛਾ ਭਾਈ ਸਾਹਿਬ, ਮੈਨੂੰ ਜਿਹੜਾ ਜਿੱਦਾਂ ਤੁਸੀਂ ਕਿਹਾ ਕਿ ਮੇਜਰ ਇਵੈਂਟਸ ਹੁੰਦੇ ਆ ਤਾਂ ਤੁਸੀਂ ਉੱਥੇ ਜਾ ਕੇ ਸੇਵਾ ਨਿਭਾਉਂਦੇ ਹੋ, ਉਸ ਤੋਂ ਇਲਾਵਾ ਜਿਹੜਾ ਰੋਜ਼ਮਰਾ ਦੀ ਜ਼ਿੰਦਗੀ ਆ, ਕਿਉਂਕਿ ਇੱਥੇ ਕੰਮਕਾਰ ਵੀ ਅਸੀਂ ਕਰਨੇ ਹੁੰਦੇ, ਆਪਣੀਆਂ ਜੋਬਾਂ, ਆਪਣੇ ਪਰਿਵਾਰ ਵੀ ਪਾਲਦੇ ਹਾਂ, ਉਹਦੇ ਨਾਲ ਸੇਵਾ ਕਿਸ ਤਰੀਕੇ ਨਾਲ ਨਿਭਾਉਂਦੇ? ਇੱਥੇ ਤੁਸੀਂ ਜਿੱਦਾਂ ਤੁਸੀਂ ਕਿਹਾ ਜਿਹੜੇ ਵੇਅਰ ਹਾਊਸ ਆ ਉੱਥੇ ਕੁਛ ਵੀਕਲੀ ਜਾਂ ਐਵਰੀ ਵੀਕ ਕੋਈ ਕਿਸੇ ਤਰੀਕੇ ਦੀ ਸੇਵਾ ਨਿਭਦੀ ਆ? ਹਾਂਜੀ ਬਿਲਕੁਲ, ਸਾਡੇ ਜਿਹੜੇ ਵੇਅਰ ਹਾਊਸਿਸ ਤੋਂ ਐਵਰੀ ਵੀਕਲੀ ਅਸੀਂ ਹੈਂਪਰ ਦਿੰਦੇ ਹਾਂ ਲੋਕਾਂ ਨੂੰ ਬਲਕ ਦੇ ਵਿੱਚ। ਐਤਵਾਰ ਹੁੰਦਾ ਸਾਡਾ ਮੇਨ ਬਲਕ ਡੇ ਤੇ ਤਕਰੀਬਨ ਸਿਡਨੀ ਤੇ ਮੈਲਬਨ ਦੇ ਵਿੱਚ ਅਸੀਂ 5000 ਬੰਦੇ ਨੂੰ ਐਵਰੀ ਮੰਥ ਫੂਡ ਦਿੰਦੇ ਹਾਂ। ਉਸ ਤੋਂ ਇਲਾਵਾ ਉਹ ਫਿਰ ਪੈਕ ਵੀ ਕਰਨੇ ਆ, ਡਿਲੀਵਰੀਆਂ ਵੀ ਆਉਣੀਆਂ, ਸੋ ਪਿੱਛੇ ਬਹੁਤ ਕੁਝ ਚੱਲਦਾ ਰਹਿੰਦਾ ਤੇ ਉਹਨੂੰ ਮੇਨਟੇਨ ਰੱਖਣ ਲਈ ਵੀ ਤੁਹਾਨੂੰ ਕੰਮ ਬਹੁਤ ਕਰਨਾ ਪੈਂਦਾ। ਸੋ ਹੁਣ ਮੈਂ ਫੁੱਲ ਟਾਈਮ ਚੈਰਿਟੀ ਦੇ ਵਿੱਚ ਹਾਂ, ਪਹਿਲਾਂ ਮੈਂ ਟਰੱਕਿੰਗ ਦਾ ਕੰਮ ਕਰਦਾ ਸੀਗਾ, ਬਟ ਉਹਦੇ ਵਿੱਚ ਵੀ ਕਿ ਇੰਗੇਜਮੈਂਟਸ ਬਹੁਤ ਜ਼ਿਆਦਾ ਵਧ ਗਈਆਂ ਨੇ। ਸੋ ਸਾਰਾ ਕੁਝ ਅਰੇਂਜ ਕਰਨਾ, ਸਾਡੇ ਟੀਮ ਮੈਂਬਰਸ ਨੇ ਜਿਹੜੇ ਫੂਡ ਆਰਡਰ ਕਰਦੇ ਨੇ, ਫੂਡ ਆ ਗਿਆ ਚਲਾ ਗਿਆ, ਬਹੁਤ ਸਾਰੇ ਕੋਆਪਰੇਟ ਵੋਲੰਟੀਅਰਸ ਸਾਡੇ ਕੋਲ ਆਉਂਦੇ ਕੰਮ ਕਰਨ। ਪਿੱਛੇ ਆਪਣੇ ਕੋਲ ਇੱਕ ਮਲੇਸ਼ੀਆ ਤੋਂ ਟੂਰ ਆਇਆ ਸੀਗਾ। ਅੱਛਾ ਜੀ। ਉੱਥੋਂ ਦੇ ਨਾਟ ਫॉर ਪ੍ਰੋਫਿਟ ਲੀਡਰਸ ਨੂੰ ਉੱਥੇ ਦੀ ਸਰਕਾਰ ਇੱਥੇ ਲੈ ਕੇ ਆਈ ਤਾਂ ਇੱਥੇ ਦਿਖਾਉਣਾ ਚਾਹੁੰਦੀ ਵੀ ਕਿੱਦਾਂ ਮਲਟੀਕਲਚਰ ਕਮਿਊਨਿਟੀਆਂ ਕੰਮ ਕਰਦੀਆਂ। ਸੋ ਉਹਨਾਂ 'ਚੋਂ ਇੱਕ ਟੂਰ ਆਪਣੇ ਵੇਅਰ ਹਾਊਸ ਦਾ ਸੀਗਾ, ਉਹ ਦਿਖਾਉਣਾ ਚਾਹੁੰਦੇ ਵੀ ਕਿੱਦਾਂ ਅਸੀਂ ਕੰਮ ਕਰਦੇ ਹਾਂ। ਸੋ ਅਗੇਨ ਇਹ ਜਿਹੜੀ ਆਪਾਂ ਸੰਸਥਾ ਸ਼ੁਰੂ ਕਰੀ ਸੀਗੀ ਲਾ ਲਓ ਮੇਰੇ ਟਰੱਕ ਦੀ ਕੈਬ ਤੋਂ, ਅੱਜ ਉਹ ਇੱਥੇ ਚਲੀ ਗਈ ਵੀ ਇੰਟਰਨੈਸ਼ਨਲੀ ਅਸੀਂ ਕੰਮ ਕਰ ਰਹੇ ਹਾਂ। ਬਿਲਕੁਲ, ਕਿਉਂਕਿ ਮੈਂ ਤੁਹਾਡੀਆਂ ਕਈ ਇੰਟਰਵਿਊਜ਼ ਵੀ ਦੇਖੀਆਂ, ਤੁਹਾਨੂੰ ਨੈਸ਼ਨਲ ਲੈਵਲ 'ਤੇ ਵੀ ਇੰਟਰਨੈਸ਼ਨਲ ਲੈਵਲ 'ਤੇ ਪਛਾਣਿਆ ਜਾਂਦਾ ਆ, ਤੁਹਾਨੂੰ ਬਹੁਤ ਸਾਰੇ ਰੈਕੋਗਨੀਸ਼ਨਸ, ਪ੍ਰਾਈਜ਼ਿਜ਼, ਬੜਾ ਮਾਣ ਸਨਮਾਨ ਮਿਲਿਆ ਹੈ ਇਸ ਸੇਵਾ ਕਰਕੇ। ਸੋ ਉਹ ਵੇਖ ਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਜਿੱਦਾਂ ਤੁਸੀਂ ਸੰਸਥਾ ਦਾ ਨਾਮ ਹੀ ਜਿਹੜਾ ਉਹ ਬਹੁਤ ਸੋਹਣਾ ਰੱਖਿਆ ਕਿ ਟਰਬਨਸ ਫॉर ਆਸਟ੍ਰੇਲੀਆ, ਇਹ ਆਪਣੇ ਆਪ ਦੇ ਵਿੱਚ ਇੱਕ ਸਿੰਬੋਲਿਕ ਨਾਮ ਆ ਨਾ ਜੀ। ਆਪਾਂ ਸੋਚ ਰਹੇ ਸੀ ਟਰਬਨ ਫਾਊਂਡੇਸ਼ਨ ਰੱਖੀਏ, ਇੱਕ ਦੋ ਨਾਂ ਹੋਰ ਸੀਗੇ, ਪਰ ਫਿਰ ਲੱਗਿਆ ਵੀ ਆਪਾਂ ਟਰਬਨਸ ਨੂੰ ਪ੍ਰਮੋਟ ਕਰਨਾ। ਮੇਨ ਤਾਂ ਗੱਲ ਦਸਤਾਰ ਦੀ ਸੀਗੀ, ਸੋ ਅਸੀਂ ਦਸਤਾਰ ਨੂੰ ਅੱਗੇ ਰੱਖਿਆ ਤੇ ਕੁਦਰਤੀ ਨਾਂ ਵੀ ਕੋਈ ਇੰਨਾ ਬੜਾ ਸੋਚ ਕੇ ਨਹੀਂ ਰੱਖਿਆ ਸੀਗਾ। ਸਾਡੀ ਇੱਕ ਕਮਿਊਨਿਟੀ ਮੀਟਿੰਗ ਹੋਈ ਸੀ ਤੇ ਆਪਣੇ ਸਿਡਨੀ ਰਾਜਵੰਤ ਭਾਜੀ ਉਹਨਾਂ ਦੇ ਰੈਸਟੋਰੈਂਟ ਦੇ ਵਿੱਚ, ਜਦੋਂ ਇਹਨੂੰ ਸੰਸਥਾ ਨੂੰ ਸ਼ੁਰੂ ਕਰਨਾ ਸੀਗਾ, ਉੱਥੋਂ ਹੀ ਫਿਰ ਨਾਂ ਬਣਿਆ। ਤੇ ਕੁਦਰਤੀ ਅੱਜ ਦੇਖ ਲਓ ਵੀ ਆਈ ਥਿੰਕ ਮੈਨੂੰ ਪਰਸਨਲੀ ਲੱਗਦਾ ਵੀ ਨਾਂ ਦੇ ਵਿੱਚ ਕੁਛ ਨਹੀਂ ਹੈਗਾ, ਪਰ ਕੰਮ ਜਿਹੜਾ ਕਰ ਰਹੇ ਹੋ ਉਹ ਨਾਂ ਨੂੰ ਬਣਾਉਂਦਾ। ਬਿਲਕੁਲ, ਕਿਉਂਕਿ ਜਦੋਂ ਤੁਸੀਂ ਕੰਮ ਕਰਦੇ ਹੋ ਤੇ ਜਿੱਦਾਂ ਤੁਸੀਂ ਕਿਹਾ ਕਿ ਗੋਰੇ ਉਸ ਚੀਜ਼ ਨੂੰ ਅਸੈਪਟੈਂਸ, ਇੱਕ ਪਿਆਰ, ਇੱਕ ਨਿੱਘ ਮਾਣਦੇ ਆ ਤੁਸੀਂ ਉਸ ਚੀਜ਼ ਦਾ, ਜਦੋਂ ਗੋਰਿਆਂ ਵੱਲੋਂ ਅਸੈਪਟੈਂਸ ਹੁੰਦੀ ਆ, ਉਹ ਹਮੇਸ਼ਾ ਮੈਨੂੰ ਲੱਗਦਾ ਕਿ ਤੁਹਾਨੂੰ ਅਕਸਰ ਸਵਾਲ ਹੁੰਦਾ ਹੋਣਾ ਕਿ ਇਸ ਨਾਮ ਦਾ ਮਤਲਬ ਕੀ ਹੈ ਜਾਂ ਟਰਬਨ, ਕਿਉਂਕਿ ਹੁਣ ਤਾਂ ਖੈਰ ਪਰਮਾਤਮਾ ਦੀ ਕਿਰਪਾ ਨਾਲ ਸਾਡੀਆਂ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਉਹ ਇੰਟਰਨੈਸ਼ਨਲ ਲੈਵਲ 'ਤੇ ਕੰਮ ਕਰ ਰਹੀਆਂ ਆ, ਇਸ ਕਰਕੇ ਸਾਡੀ ਦਸਤਾਰ ਜਿਹੜੀ ਆ ਉਹ ਬਹੁਤ ਹੁਣ ਉਹਦੀ ਪਛਾਣ ਇੰਟਰਨੈਸ਼ਨਲ ਲੈਵਲ 'ਤੇ ਬਹੁਤ ਬਣ ਗਈ ਆ। ਸੋ ਤੁਹਾਡੇ ਵਰਗੀਆਂ ਜੋ ਸੰਸਥਾਵਾਂ ਸੇਵਾ ਨਿਭਾਉਂਦੀਆਂ ਉਹਦਾ ਬਹੁਤ ਵੱਡਾ ਯੋਗਦਾਨ ਆ ਇੱਦਾਂ ਦੇ ਸਾਡਾ ਦਸਤਾਰ ਨੂੰ ਉੱਚੇ ਲਿਜਾਣ ਦੇ ਵਿੱਚ। ਅਤੇ ਇਸ ਤੋਂ ਬਾਅਦ ਜਿੱਦਾਂ ਭਾਈ ਸਾਹਿਬ ਤੁਸੀਂ ਗੱਲ ਕੀਤੀ ਰੇਸਿਜ਼ਮ ਦੀ ਗੱਲ ਤੁਸੀਂ ਸ਼ੁਰੂ ਕੀਤੀ ਕਿ ਉੱਥੋਂ ਮੈਨੂੰ ਲੱਗਾ ਕਿ ਸ਼ੁਰੂਆਤ ਕਰਨੀ ਚਾਹੀਦੀ ਆ, ਪਰ ਜਿੱਦਾਂ ਹੁਣ 31 ਅਗਸਤ ਦਾ ਇੱਕ ਰੈਲੀ ਹੋਈ ਆ, ਇਹ ਵੀ ਜਿਹੜੀ ਆ ਉਹ ਟੋਟਲੀ ਰੇਸਿਜ਼ਮ 'ਤੇ ਹੀ, ਕਿਉਂਕਿ ਐਂਟੀ ਇਮੀਗ੍ਰੈਂਟਸ ਜਿਹੜੀ ਉਹ ਹੀ ਮੁੱਖ ਮੁੱਦਾ ਸੀਗਾ ਉਸ ਰੈਲੀ ਦਾ। ਪਰ 10 ਸਾਲਾਂ ਦੇ ਬਾਅਦ ਵੀ ਕਿਤੇ ਨਾ ਕਿਤੇ ਉਹ ਚੀਜ਼ ਐਗਜ਼ਿਸਟ ਕਰਦੀ ਆ। ਅੱਜ ਹੀ ਤੁਸੀਂ ਖਬਰ ਪੜ੍ਹੀ ਹੋਣੀ ਆ ਕਿ ਕਿਸ ਤਰੀਕੇ ਨਾਲ ਇੱਕ ਇੰਗਲੈਂਡ ਦੇ ਵਿੱਚ ਇੱਕ ਸਾਡੀ ਬੱਚੀ 'ਤੇ ਰੇਸਿਜ਼ਮ ਅਟੈਕ ਹੋਇਆ, ਉਹਦਾ ਰੇਪ ਤੱਕ ਕਰ ਦਿੱਤਾ ਗਿਆ। ਸੋ ਉਹ ਸਾਰੇ ਦੇਸ਼ਾਂ ਦੇ ਵਿੱਚ ਇਹ ਰੇਸਿਜ਼ਮ ਦਾ ਵਧਣਾ ਉਹ ਬਹੁਤ ਮੰਦਭਾਗਾ ਆ। ਬਿਲਕੁਲ ਜੀ, ਆਈ ਥਿੰਕ ਇਹ US ਤੋਂ ਸ਼ੁਰੂ ਹੋਇਆ, ਜਿਹੜਾ ਰਾਈਟ ਵਿੰਗ ਏਜੰਡਾ ਨਾ, ਫਾਰ ਰਾਈਟ, ਉਹ ਉੱਥੋਂ ਸ਼ੁਰੂ ਹੋਇਆ ਤੇ ਇੱਥੇ ਪੀਟਰ ਡਟਰ ਨੇ ਵੀ ਕਾਪੀ ਕਰਿਆ ਤੇ ਉਹਨੂੰ ਇਲੈਕਸ਼ਨ ਦੇ ਵਿੱਚ ਆਸਟ੍ਰੇਲੀਅਨ ਜਿਹੜੀ ਸੋਸਾਇਟੀ ਸੀਗੀ ਉਹਨੇ ਬਹੁਤ ਵੱਡੇ ਪੱਧਰ ਤੇ ਨਕਾਰਤਾ। ਅੱਜ ਇਸ ਟਾਈਮ ਤੱਕ ਨਕਾਰ ਦਿੱਤਾ ਵੀ ਲਿਬਰਲ ਪਾਰਟੀ ਲਿਟਰਲੀ ਖਤਮ ਹੋਣ ਦੇ ਕਦਾਰ ਤੇ ਖੜੀ ਆ ਤੇ ਲੇਬਰ ਨੂੰ ਐਡੀ ਜਿਹੜੀ ਜਿੱਤ ਮਿਲੀ ਆ, ਹੈ ਨਾ। ਉਦੋਂ ਮਤਲਬ ਇਹ ਪਤਾ ਲੱਗਦਾ ਵੀ ਭਾਈ ਜਿਹੜੇ ਆਸਟ੍ਰੇਲੀਅਨ ਸੋਸਾਇਟੀ ਆ ਉਹ ਰੈਡੀ ਨਹੀਂ ਹੈਗੀ ਕੰਮਾਂ ਲਈ ਤੇ ਨਾ ਹੀ ਰੈਡੀ ਹੋਏਗੀ ਕਦੇ। ਸੋ ਇਹ ਜਿਹੜੀ ਰਾਈਟ ਵਿੰਗ ਪ੍ਰੋਪਾਗੈਂਡਾ ਨਾ, ਇਹ ਹੇਠ ਫੈਲਾਉਂਦਾ। ਉਹਦੇ ਵਿੱਚ ਚਾਹੇ ਤੁਸੀਂ ਜੂ ਆ, ਚਾਹੇ ਤੁਸੀਂ ਮੁਸਲਮਾਨ ਆ, ਚਾਹੇ ਇੰਡੀਅਨ ਹੋ, ਚਾਹੇ ਅਫਰੀਕਨ ਹੋ, ਚਾਹੇ ਚਾਈਨੀਜ਼ ਹੋ,
ਦੇ ਡੋਂਟ ਕੇਅਰ। ਉਹ ਸਿਰਫ ਇਹ ਹੈ ਵੀ ਜਿਹੜੀ ਲਾ ਲਓ ਤਕਰੀਬਨ ਕਾਪੀ ਆਫ ਵਾਈਟ ਆਸਟ੍ਰੇਲੀਆ ਪਾਲਿਸੀ ਲਿਆਉਣਾ ਚਾਹੁੰਦੇ ਨੇ ਜੀ। ਸੋ ਇਹ ਬਹੁਤ ਹੀ ਘਾਤਕ ਆ ਸਾਡੇ ਲਈ, ਸਾਡੀ ਆਉਣ ਵਾਲੀ ਪੀੜ੍ਹੀਆਂ ਲਈ। ਬਿਲਕੁਲ। ਅਸੀਂ ਜ਼ਰੂਰ ਦੂਰੋਂ ਆਏ ਆ, ਕਿਤੇ ਹੋਰ ਕੰਟਰੀ ਤੋਂ ਆਏ ਆ, ਪਰ ਸਾਡੇ ਬੱਚੇ ਤਾਂ ਇੱਥੇ ਬੋਰਨ ਨੇ। ਬਿਲਕੁਲ। ਉਹਨਾਂ ਨੂੰ ਇਹ ਹੋਊਗਾ ਵੀ ਸਾਡਾ ਡੈਡੀ ਜੀ ਨਾਭੇ ਤੋਂ ਆ, ਪਟਿਆਲੇ ਤੋਂ, ਜਲੰਧਰ ਤੋਂ, ਅੰਮ੍ਰਿਤਸਰ ਤੋਂ ਆ, ਪਰ ਉਹ ਕਹਿਣਗੇ ਅਸੀਂ ਤਾਂ ਇੱਥੇ ਬੋਰਨ, ਅਸੀਂ ਤੇ ਇੱਥੋਂ ਦਾ ਬੋਰਨ। ਬਿਲਕੁਲ। ਸੋ ਅਗੇਨ ਤੁਸੀਂ ਆਪਣਾ ਸਕਿਨ ਦਾ ਰੰਗ, ਅੱਖਾਂ ਦਾ ਰੰਗ ਜਾਂ ਜਿਹੜੇ ਤੁਹਾਡੇ ਫੀਚਰਸ ਨੇ ਉਹ ਨਹੀਂ ਚੇਂਜ ਕਰ ਸਕਦੇ ਤੁਸੀਂ। ਹਾਂ, ਓਵਰ ਟਾਈਮ ਆਸਟ੍ਰੇਲੀਅਨ ਜ਼ਰੂਰ ਹੋ ਜਾਓਗੇ। ਸੋ ਇਸ ਲਈ ਆਈ ਥਿੰਕ ਆਪਾਂ ਨੂੰ ਇਹ ਚੀਜ਼ ਤੇ ਪਹਿਰਾ ਦੇਣਾ ਪੈਣਾ ਐਜ਼ ਮਲਟੀਕਲਚਰ ਕਮਿਊਨਿਟੀ, ਤਾਂ ਕਿ ਸਾਡੇ ਬੱਚਿਆਂ ਦਾ ਭਵਿੱਖ ਸਿਕਿਉਰ ਰਹੇ। ਅਸੀਂ ਕਿਸੇ ਤੋਂ ਕੋਈ ਹੈਂਡ ਆਊਟ ਨਹੀਂ ਮੰਗਦੇ, ਸਾਨੂੰ ਵੈਲਫੇਅਰ ਚਾਹੀਦਾ, ਕੁਛ ਚਾਹੀਦਾ। ਜਿਸ ਤਰ੍ਹਾਂ ਪਿੱਛੇ ਇੱਕ ਉਹਨੇ ਕਮੈਂਟ ਵੀ ਕਰਿਆ ਸੀਗਾ ਜਸਿੰਟਾ ਪ੍ਰਾਈਸ ਨੇ, ਇਨਫੈਕਟ ਸਾਡੇ ਬੱਚਿਆਂ ਦਾ ਵੈਲਫੇਅਰ ਮਿਲਦਾ ਹੀ ਨਹੀਂ। ਸਾਡੇ ਪੇਰੈਂਟਸ ਜਿਹੜੇ ਉਹ ਦੋ ਜੌਬਾਂ ਕਰ ਰਹੇ ਨੇ, ਉਹ ਫਿਰ ਇਨਕਮ ਇੰਨੀ ਜ਼ਿਆਦਾ ਹੋ ਜਾਂਦੀ ਹੈ, ਦੇ ਡੋਨਟ ਮੀਟ ਦ ਥ੍ਰੈਸ਼ਹੋਲਡ। ਸੋ ਇਹ ਗੱਲ ਨਾਲ ਸਾਡੇ ਤੇ ਲਾਗੂ ਹੋਣੀ ਬਿਲਕੁਲ ਮਾੜੀ ਗੱਲ ਹੈ। ਪਰ ਜਿਸ ਤਰੀਕੇ ਨਾਲ ਹਰ ਚੀਜ਼ ਦਾ, ਜਿੱਦਾਂ ਤੁਸੀਂ ਕਿਹਾ ਕਿ ਵਾਈਡਰ ਜਿਹੜੀ ਕਮਿਊਨਿਟੀ ਆ ਉਹ ਅਸੈਪਟ ਨਹੀਂ ਕਰਦੀ ਰੇਸਿਜ਼ਮ, ਪਰ ਫਿਰ ਵੀ ਇਹ ਜਿਹੜੇ ਅਟੈਕਸ ਆ ਇਹ ਦਿਨੋਂ ਦਿਨ ਵੱਧ ਰਹੇ ਆ। ਜਿੱਦਾਂ 2 ਬੱਚੀਆਂ ਦੇ ਤੁਸੀਂ ਦੱਸ ਰਹੇ ਸੀ ਕਿ ਸਿਡਨੀ ਦੇ ਵਿੱਚ ਵੀ ਅਟੈਕ ਹੋਇਆ। ਸੋ ਜਿਸ ਬੱਚੇ ਨੂੰ ਇਸ ਚੀਜ਼ ਦਾ ਸ਼ਿਕਾਰ ਹੋਣਾ ਪੈਂਦਾ, ਉਹ ਤੇ ਬਹੁਤ ਜ਼ਿਆਦਾ, ਉਹਦੇ ਲਈ ਤਾਂ ਬਹੁਤ ਵੱਡੀ ਪ੍ਰੋਬਲਮ ਖੜੀ ਹੋ ਜਾਂਦੀ ਹੈ। ਬਿਲਕੁਲ ਜੀ। ਦੇਖੋ, ਬੰਦੇ ਦਾ ਮਨੋਬਲ ਬਹੁਤ ਗਿਰਦਾ ਤੇ ਬੰਦਾ ਸੋਚਦਾ ਵੀ ਯਾਰ ਅਸੀਂ ਪੰਜਾਬ ਤੋਂ ਜਾਂ ਇੰਡੀਆ ਤੋਂ ਕਿਤੋਂ ਵੀ ਆਏ ਆ, ਇੱਥੇ ਇੱਕ ਵਧੀਆ ਭਵਿੱਖ ਲਈ ਆਏ ਸੀ, ਵੀ ਇੱਥੇ ਵੀ ਉਹੀ ਕੰਮ ਹੋ ਰਿਹਾ, ਫਿਰ ਅਸੀਂ ਕੀ ਕਰਾਂਗੇ। ਔਰ ਬਹੁਤ ਟਾਈਮ ਤੇ ਬੱਚੇ ਵਿਚਾਰੇ ਇਕੱਲੇ ਹੁੰਦੇ ਨੇ, ਇਹਨਾਂ ਕੋਲ ਕੋਈ ਇੱਕ ਕੰਫਰਟ ਲੈਵਲ ਵੀ ਨਹੀਂ ਹੁੰਦਾ, ਨਾ ਪੇਰੈਂਟਸ ਹੁੰਦੇ, ਨਾ ਫੈਮਿਲੀ ਹੁੰਦੀ ਆ, ਮੋਸਟਲੀ ਹਮ ਉਮਰ ਬੰਦਿਆਂ ਨਾਲ ਰਹਿ ਰਹੇ ਹੁੰਦੇ ਨੇ। ਸੋ ਇਹ ਬਹੁਤ ਮਾੜੀ ਗੱਲ ਆ ਜਿਹੜੇ ਇਦਾਂ ਅਟੈਕ ਹੋ ਰਹੇ ਨੇ। ਮੈਲਬਨ ਦੇ ਵਿੱਚ ਵੀ ਹੋਇਆ, ਇੱਕ ਊਬਰ ਵਾਲੇ ਮੁੰਡੇ ਨੂੰ ਚਾਕੂ ਮਾਰਤਾ ਸੀਗਾ, ਇੱਕ ਹੋਰ ਮੁੰਡੇ ਦੇ ਉਹਨੇ ਮਸ਼ੈਟੀ ਮਾਰ ਕੇ ਉਹਨੂੰ ਬਾਂਹ ਵੜਤੀ ਸੀ ਪੂਰੀ ਉਹਦੀ। ਸੋ ਇਹ ਕੁੜੀਆਂ ਦੇ ਵੀ 2 ਤੇ ਅਟੈਕ ਹੋਇਆ। ਇਹ ਆਪਣੇ ਹਰਿਆਣੇ ਤੋਂ ਸੀਗੀ, ਇੱਕ ਸਿੱਖ ਤੇ ਇੱਕ ਹਿੰਦੂ ਕੁੜੀ ਸੀਗੀ। ਉਹਨਾਂ ਦੇ ਦਾਰੂ ਸਿੱਟੀ ਗਈ, ਥੁੱਕ ਸਿੱਟਿਆ ਗਿਆ ਤੇ ਉਹਨਾਂ ਨੂੰ ਕੁੱਟਿਆ ਗਿਆ ਜੀ। ਸੋ ਇਹ ਗੱਲਾਂ ਅਸੀਂ ਕਦ ਤੱਕ ਐਕਸੈਪਟ ਕਰਾਂਗੇ? ਸਾਨੂੰ ਇਹ ਚੀਜ਼ਾਂ ਨੂੰ ਅੱਗੇ ਲੈ ਕੇ ਆਉਣਾ ਪੈਣਾ। ਇਹਦੇ ਵਿੱਚ ਕੋਈ ਸ਼ਰਮ ਨਹੀਂ ਜੇ ਤੁਸੀਂ ਵਿਕਟਮ ਹੋ, ਤੇ ਨਾ ਹੀ ਜੇ ਤੁਸੀਂ ਵਿਕਟਮ ਹੋ ਤੁਹਾਡੇ ਇਹਦੇ ਕੋਈ ਵੀਜ਼ੇ ਦੇ ਫਰਕ ਪੈਣਾ। ਠੀਕ ਹੈ ਜੀ। ਸੋ ਇਹ ਜੇ ਕੋਈ ਵਿਕਟਮ ਹੈ, ਜਿਹਦੇ ਕੋਲ ਇੱਦਾਂ ਕੋਈ ਅਟੈਕ ਹੁੰਦਾ ਆ, ਮੈਂ ਉਹਨੂੰ ਇਹੀ ਐਡਵਾਈਜ਼ ਕਰਾਂਗਾ ਤੁਸੀਂ ਜ਼ਰੂਰ ਪੁਲਿਸ ਨੂੰ ਨੋਟੀਫਾਈ ਕਰੋ। ਤੁਹਾਡੇ ਕੋਲ ਇੱਦਾਂ ਦੇ ਕੋਈ ਕੇਸ ਹੁੰਦੇ ਭਾਈ ਸਾਹਿਬ ਜਦੋਂ ਜਿਨ੍ਹਾਂ ਤੇ ਅਟੈਕ ਹੋਇਆ ਜਾਂ ਕਿਸੇ ਵੀ ਤਰੀਕੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਹੁੰਦੀ ਆ, ਜੇ ਉਹ ਤੁਹਾਡੇ ਤੱਕ ਪਹੁੰਚ ਕਰਦੇ ਤਾਂ ਤੁਸੀਂ ਉਹਨਾਂ ਦੀ ਹੈਲਪ ਕਿੱਦਾਂ ਕਰਦੇ ਹੋ? ਅਸੀਂ ਜੀ ਦੇਖੋ, ਸਾਡਾ ਚੈਰਿਟੀ ਦਾ ਪਲੇਟਫਾਰਮ ਹੈਗਾ, ਉੱਦਾਂ ਸਾਡਾ ਕੋਰ ਬਿਜ਼ਨਸ ਤੁਸੀਂ ਚੈਰਿਟੀ ਦਾ ਲਾਓ ਤਾਂ ਫੂਡ ਰਿਲੀਫ ਦਾ, ਬਟ ਕਮਿਊਨਿਟੀ ਐਡਵੋਕੇਸੀ ਵੀ ਕਰਦੇ ਆ। ਜਦੋਂ ਕੋਈ ਨਾ ਕੋਈ, ਜਿਵੇਂ ਆਹ ਸਟੋਰੀ ਵੀ ਤੁਹਾਨੂੰ ਦੱਸੀ ਹੈ, ਤਾਂ ਉਹਨਾਂ ਪੁਲਿਸ ਨੂੰ ਰੀਚ ਆਊਟ ਕਰਿਆ ਵੀ ਭਾਈ ਇਹ ਕੇਸ 'ਚ ਕੀ ਹੋ ਰਿਹਾ। ਪਿਛਲੇ ਵੀਕ ਇੱਕ ਊਬਰ ਵਾਲੇ ਭਰਾ ਦਾ ਫੋਨ ਆਇਆ, ਉਹ ਸਰਕਾਰੀ ਜੋਬ ਕਰਦਾ ਪਾਰਟ ਟਾਈਮ, ਪਰ ਉਹ ਵੀਕਐਂਡ ਦੇ ਊਬਰ ਚਲਾਉਂਦਾ। ਉਹਦੇ ਕਾਰ ਦੇ ਵਿੱਚ ਗੋਰੇ ਨੇ ਪਿਸ਼ਾਬ ਕਰਤਾ, ਰਾਈਟ। ਉਹ ਬੜਾ ਅਪਸੈਟ ਸੀ, ਕਹਿੰਦਾ ਗੋਰਾ ਨਿਕਲੇ ਨਾ ਬਾਹਰ, ਵੀ ਯੂ ਸ਼ੁਡਨਟ ਬੀ ਵਰਕਿੰਗ, ਯੂ ਗੋ ਬੈਕ ਹੋਮ। ਕਹਿੰਦਾ ਇੱਦਾਂ ਕਮੈਂਟ ਕਰ ਰਿਹਾ। ਤੇ ਮੈਂ ਕਿਹਾ ਵੀ ਦੇਖ, ਪਹਿਲੀ ਗੱਲ ਪਲੇਟਫਾਰਮ ਇਹ ਹੈ ਵੀ ਤੂੰ ਆਪਣੇ ਊਬਰ ਨੂੰ ਕੰਪਲੇਨ ਕਰ, ਊਬਰ ਦੇ ਨਾਲ, ਤੇ ਮੈਨੂੰ CC ਕਰ ਦੀ ਈਮੇਲ ਦੇ ਵਿੱਚ, ਫਿਰ ਆਪਾਂ ਸੰਸਥਾ ਵੱਲੋਂ ਫੋਲੋ ਅਪ ਕਰਾਂਗੇ। ਸੋ ਇੱਕ ਸੰਸਥਾ ਦਾ ਵੀ ਆਪਣਾ ਇੱਕ ਲਾ ਲਓ ਰੁਤਬਾ ਆ ਸੁਸਾਇਟੀ ਦੇ ਵਿੱਚ। ਜਦੋਂ ਅਸੀਂ ਉਹਨੂੰ ਪਰਸਿਊ ਕਰਦੇ ਹਾਂ, ਫਿਰ ਉਹ ਲੋਕ ਦੇਖਦੇ ਵੀ ਭਾਈ ਇਹ ਕਮਿਊਨਿਟੀ 'ਚ ਗੱਲ ਚਲੀ ਗਈ ਆ, ਕੱਲਾ ਇੰਡੀਵਿਜੂਅਲ ਨਾਲ ਡੀਲ ਕਰ ਰਹੇ, ਕਮਿਊਨਿਟੀ ਨਾਲ ਡੀਲ ਕਰ ਰਹੇ ਨੇ। ਉੱਥੇ ਆਪਾਂ ਕਿਤੇ ਨਾ ਕਿਤੇ ਪ੍ਰੈਸ਼ਰ ਬਣਾ ਕੇ ਉਹਨਾਂ ਨੂੰ ਥੋੜਾ ਕਹਿੰਦੇ ਵੀ ਭਾਈ ਇਹਨੂੰ ਸੀਰੀਅਸਲੀ ਲਓ। ਪਰ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਜਦੋਂ ਤੁਹਾਡੇ ਕੋਲ ਕੋਈ ਅਪਰੋਚ ਕਰਦਾ ਤਾਂ ਫਿਰ ਤੁਸੀਂ ਉਹਨਾਂ ਨੂੰ ਰਾਹ ਦੱਸ ਦਿਓ ਵੀ ਇਸ ਤਰੀਕੇ ਨਾਲ ਅਪਰੋਚ ਕਰਨਾ ਚਾਹੀਦਾ ਆ। ਪਰ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਕਿ ਚਾਹੇ ਸਾਨੂੰ ਅਸੀਂ ਉੱਥੋਂ ਆਏ ਹਾਂ, ਪਰ ਸਾਡੇ ਬੱਚੇ ਚਾਹੇ ਇੱਥੋਂ ਦੇ ਜੰਪਲ ਵੀ ਹੁਣ, ਉਹਨਾਂ ਦਾ ਸਕਿਨ ਦਾ ਰੰਗ ਨਹੀਂ ਬਦਲ ਸਕਦਾ, ਉਹਨਾਂ ਦੇ ਫੀਚਰਸ ਨਹੀਂ ਬਦਲ ਸਕਦੇ। ਉਹ ਬੌਰਨ ਆਸਟ੍ਰੇਲੀਅਨ ਹੋ ਸਕਦੇ ਆ, ਪਰ ਉਹਨਾਂ ਨੇ ਰਹਿਣਾ, ਉਹਨਾਂ ਨੂੰ ਕਿਆ ਗੋਰਿਆਂ ਵੱਲੋਂ ਇੰਡੀਅਨਸ ਹੀ ਜਾਣਾ ਹੈ। ਸੋ ਉਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਸਾਡੇ ਬੱਚੇ ਕਿਸੇ ਤਰੀਕੇ ਇਸ ਚੀਜ਼ ਤੋਂ ਇਹ ਫੇਸ ਨਾ ਕਰਨ, ਉਹ ਤੁਸੀਂ ਕਿੱਦਾਂ ਦੇਖਦੇ ਹੋ ਕਿ ਸਾਨੂੰ ਐਜ਼ ਅ ਸੁਸਾਇਟੀ ਕਿੱਦਾਂ ਅਪਰੋਚ ਕਰਨਾ ਚਾਹੀਦਾ ਹੈ? ਕੀ ਐਸੇ ਮਾਪਦੰਡ ਲੈਣੇ ਚਾਹੀਦੇ ਕਿ ਇਹ ਚੀਜ਼ ਨੂੰ ਅਸੀਂ ਆਪਣੀ ਜਿਹੜੀ ਇੱਥੋਂ ਦੀ ਕਮਿਊਨਿਟੀ ਹੈ, ਲੋਕਲ ਕਮਿਊਨਿਟੀ, ਉਹ 'ਚੋਂ ਮਨਫੀ ਕਰ ਸਕੀਏ? ਦੇਖੋ ਜੀ, ਇਹਦੇ ਵਿੱਚ ਐਕਟਿਜ਼ਮ ਕਰਨੀ ਪੈਣੀ ਆ ਜੀ। ਅਸੀਂ ਕਰਦੇ ਹਾਂ ਰਿਐਕਟਿਵ ਕੰਮ, ਜਦੋਂ ਕੋਈ ਹੋ ਗਿਆ ਉਦੋਂ ਫਿਰ ਅਸੀਂ ਕਰਦੇ ਹਾਂ। ਸਾਨੂੰ ਪ੍ਰੋਐਕਟਿਵਲੀ ਕੰਮ ਕਰਨਾ ਪੈਣਾ। ਉਹਦੇ ਵਿੱਚ ਸਕੂਲ ਵਿਜ਼ਿਟਸ ਹੋ ਗਈਆਂ, ਚਾਹੇ ਸਾਡੇ ਮਲਟੀਕਲਚਰ ਫੈਸਟੀਵਲਸ ਨੇ, ਉਹਨਾਂ ਥਰੂ ਆਪਣੀ ਹੋਂਦ ਬਾਰੇ ਦੱਸਣਾ ਪੈਣਾ ਲੋਕਾਂ ਨੂੰ। ਜਿਵੇਂ ਬ੍ਰਿਸਬਨ ਦੇ ਵਿੱਚ ਆਪਾਂ ਹੁਣ ਤਕਰੀਬਨ 8-9 ਸਾਲ ਪਹਿਲਾਂ ਸ਼ੁਰੂ ਕਰਿਆ ਸੀ ਟਰਬਨਟਾਈਨ ਦਾ ਇਵੈਂਟ, ਉਹ ਬੜਾ ਸਕਸੈਸਫੁਲ ਹੁੰਦਾ, ਸਾਲ 'ਚ ਆਪਾਂ ਇੱਕ ਕਰਦੇ ਹਾਂ। ਤੇ ਉਹਦੇ ਵਿੱਚ ਹਜ਼ਾਰਾਂ ਬੰਦਿਆਂ ਨੂੰ ਪਤਾ ਲੱਗਦਾ ਵੀ ਦਸਤਾਰਧਾਰੀ ਕੌਣ ਨੇ, ਤੇ ਦਸਤਾਰ ਦਾ ਮਕਸਦ ਕੀ ਆ। ਕਿਉਂਕਿ ਦੇਖੋ, ਦਸਤਾਰ ਸਾਡੇ ਲਈ ਇੱਕ ਪ੍ਰਿੰਸੀਪਲ ਤੌਰ ਤੇ ਬਹੁਤ ਮਾਇਨੇ ਰੱਖਦੀ ਆ, ਪਰ ਹੈਗਾ ਤਾਂ ਕੱਪੜਾ ਹੀ ਨਾ। ਬਿਲਕੁਲ। ਸੋ ਜਦੋਂ ਆਪਾਂ ਗੋਰਿਆਂ ਦੇ ਬੰਨ੍ਹਦੇ, ਉਹ ਦੱਸਦੇ ਭਾਈ ਸਾਨੂੰ ਜਿਹੜਾ ਪ੍ਰਿੰਸੀਪਲ ਆ ਉਹ ਸਾਡੇ ਅਜ਼ੀਜ਼ ਆ ਬਹੁਤ, ਪਰ ਹੈਗਾ ਕੱਪੜਾ ਹੀ ਇੱਕ। ਜਦੋਂ ਆਪਾਂ ਉਹਨਾਂ ਦੇ ਬੰਨ੍ਹਦੇ ਆ, ਫਿਰ ਉਹਨਾਂ ਲਈ ਇੱਕ ਟੋਕਨ ਆਫ ਫਰੈਂਡਸ਼ਿਪ ਬਣ ਜਾਂਦਾ ਵੀ ਅਗਲਾ ਵੀ ਕਿਤੇ ਕੱਲ੍ਹ ਤੁਹਾਨੂੰ ਕੋਈ ਗੋਰਾ ਮਿਲੇ, ਤੁਹਾਡੇ ਗੱਲ ਕਿਹਾ ਵੀ ਯਾਰ ਵੀ ਮੈਂ ਵੀ ਪੱਗ ਬਣਾਈ ਸੀ, ਤੁਸੀਂ ਮੇਰੇ ਸਿੱਖ ਬੜਾ ਚੰਬੇ ਜਾਓਗੇ, ਯਾਰ ਤੂੰ ਕਿਤੇ ਬਣਾਈ। ਉਹ ਇੱਕ ਆਈਸ ਬ੍ਰੇਕਰ ਵੀ ਆ, ਕਨਵਰਸੇਸ਼ਨ ਸਟਾਰਟਰ ਵੀ ਆ। ਸੋ ਇਹ ਬਹੁਤ ਜਿਹੜੀਆਂ ਗੱਲਾਂ ਨੇ ਦੂਰ ਤੱਕ ਜਾਂਦੀਆਂ ਨੇ, ਤੇ ਕਿਤੇ ਨਾ ਕਿਤੇ ਸਾਡੀਆਂ ਸਾਰੀਆਂ ਸੰਸਥਾਵਾਂ ਨੂੰ, ਚਾਹੇ ਗੁਰੂ ਘਰ ਨੇ, ਚਾਹੇ ਚੈਰਿਟੀਆਂ ਨੇ, ਐਕਟਿਵਲੀ
ਇਸ ਏਰੀਆ ਦੇ ਵਿੱਚ ਕੰਮ ਕਰਨਾ ਪੈਣਾ। ਆਪਣੇ ਲੋਕਲ ਮਲਟੀਕਲਚਰ ਫੈਸਟੀਵਲ 'ਚ ਇਨਵੋਲਵ ਹੋਵੋ, ਲੋਕਲ ਸਕੂਲਾਂ ਵਿੱਚ ਇਨਵੋਲਵ ਹੋਵੋ। ਐਜ਼ ਅ ਪੇਰੈਂਟ ਮੇਰਾ ਆਲਵੇਜ਼ ਕਹਿਣਾ ਵੀ ਤੁਸੀਂ ਆਪਣੇ ਸਕੂਲਾਂ ਦੇ ਵਿੱਚ ਵੋਲੰਟੀਅਰ ਕਰੋ ਜੇ ਤੁਹਾਡੇ ਬੱਚੇ ਪੜ੍ਹਦੇ ਨੇ। ਜ਼ਰੂਰੀ ਨਹੀਂ ਵੀ ਗੁਰਦੁਆਰੇ ਜਾਂ ਚੈਟੀਆਂ ਕੋਲ ਜਾ ਕੇ ਵੋਲੰਟੀਅਰ ਕਰਨਾ। ਇੱਕ ਦਿਨ ਤੁਸੀਂ ਕੱਢ ਕੇ ਆਪਣੇ ਬੱਚੇ ਦੇ ਸਕੂਲ ਜਾ ਕੇ ਵੋਲੰਟੀਅਰ ਕਰੋ। ਉਹਨਾਂ ਦੇ ਫੈਸਟੀਵਲ ਵੀ ਹੁੰਦੇ ਆ ਤਾਂ ਕਿ ਉਹਨਾਂ ਨੂੰ ਵੀ ਪਤਾ ਕਿ ਤੁਸੀਂ ਇਨਵੋਲਵ ਹੋ ਰਹੇ ਹੋ। ਕਿਉਂਕਿ ਸਕੂਲਾਂ ਦੇ ਵਿੱਚ ਵੀ ਬਹੁਤ ਸਾਰੇ ਐਸੇ ਇਨਸੀਡੈਂਟ ਹੁੰਦੇ ਜਿੱਦਾਂ ਆਪਾਂ ਕਈ ਵਾਰ ਵੇਖਦੇ ਹੁੰਦੇ ਕਿ ਕਈ ਬੱਚੇ ਇਸ ਹੱਦ ਤੱਕ ਰੇਸਿਜ਼ਮ ਦਾ ਸ਼ਿਕਾਰ ਹੋ ਜਾਂਦੇ ਕਿ ਉਹਨਾਂ ਦੀ ਮੈਂਟਲ ਹੈਲਥ 'ਤੇ ਬਹੁਤ ਬੁਰਾ ਅਸਰ ਹੁੰਦਾ ਇਹਦਾ। ਬਿਲਕੁਲ ਜੀ, ਡੈਫੀਨਿਟਲੀ। ਦੇਖੋ ਈਵਨ ਐਡਲਟਸ ਦੇ ਵੀ ਸੇਮ ਆ। ਬਿਲਕੁਲ, ਉਹ ਉਹਨਾਂ ਦੇ ਮੈਂਟਲ ਹੈਲਥ ਇਸ਼ੂ ਹੋ ਜਾਂਦਾ ਬਿਕੋਜ਼ ਉਹ ਬੜੇ ਐਕਸਕਲੂਡਡ ਫੀਲ ਕਰਦੇ ਨੇ। ਸੋ ਬੱਚਿਆਂ ਨੂੰ ਕਈ ਵਾਰ ਉਹ ਘਰੇ ਵੀ ਨਹੀਂ ਦੱਸ ਸਕਦੇ ਬਿਕੋਜ਼ ਇੱਕ ਪੇਰੈਂਟ ਦਾ ਵੈਸੇ ਡਰ ਹੁੰਦਾ ਜਾਂ ਇੱਕ ਲਾ ਲਓ ਬੈਰੀਅਰ ਹੋ ਗਿਆ। ਸੋ ਇਸ ਕਰਕੇ ਇਹ ਚੀਜ਼ਾਂ ਨੂੰ ਇਨਕਰੇਜ ਕਰਨਾ ਪੈਣਾ। ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ ਵੀ ਇੱਕ ਵਾਰ ਮੈਂ ਟਾਕ ਕਰਨ ਗਿਆ ਡਾਰਵਿਨ ਦੇ ਵਿੱਚ। ਉੱਥੇ ਤਾਮਿਲ ਸਕੂਲ ਸੀਗਾ। ਉੱਥੇ ਗੱਲਬਾਤ ਕਰ ਰਹੇ ਵੀ ਹਾਂਜੀ ਰੇਸਿਜ਼ਮ ਇੱਦਾਂ ਦਾ ਕਰਕੇ। ਤੇ ਇੱਕ ਕੁੜੀ ਨੇ ਮੈਨੂੰ 3 ਵਾਰ ਸਵਾਲ ਪੁੱਛਿਆ। ਉਹ ਤਕਰੀਬਨ 8-9 ਸਾਲ ਦੀ ਹੋਣੀ ਆ। ਵੀ ਜੇ ਕੋਈ ਬੰਦਾ ਤੁਹਾਨੂੰ ਤੰਗ ਕਰ ਰਿਹਾ ਤੁਸੀਂ ਕਿਹਨੂੰ ਕਰੋਗੇ ਕੰਪਲੇਨ? ਮੈਂ ਕਿਹਾ ਤੁਸੀਂ ਆਪਣੇ ਟੀਚਰ ਨੂੰ, ਆਪਣੇ ਪੇਰੈਂਟਸ ਨੂੰ ਦੱਸੋ। ਉਹ ਫਿਰ ਵੀ ਨਾ ਹਟੇ। ਮੈਂ ਕਿਹਾ ਫਿਰ ਤੁਸੀਂ ਆਪਣੇ ਪ੍ਰਿੰਸੀਪਲ ਨੂੰ ਦੱਸੋ। ਉਹ ਜੇ ਫਿਰ ਵੀ ਨਾ ਹਟੇ ਮੈਂ ਕਿਹਾ ਤੁਸੀਂ ਫੇਸ ਵਾਰ ਆਪਣੇ ਪੇਰੈਂਟਸ ਨੂੰ ਦੱਸੋ ਵੀ ਹੁਣ ਪੇਰੈਂਟਸ ਸਕੂਲ ਨੂੰ ਅਪਰੋਚ ਕਰਨ। ਤੇ ਉਹ ਬੰਦੇ ਜਿਹੜੇ ਤਾਮਿਲ ਸਕੂਲ ਵਾਲੇ ਸੀ ਉਹ ਬੜੇ ਹੈਰਾਨ ਹੋਏ। ਕਹਿੰਦੇ ਵੀ ਅਸੀਂ ਕਦੇ ਪਹਿਲਾਂ ਸੁਣਿਆ ਨਹੀਂ ਕੁੜੀ ਕੋਲ ਇੱਦਾਂ ਦਾ ਕੁਛ। ਮੈਂ ਕਿਹਾ ਵੀ ਗੱਲ ਹੈ ਨਾ, ਜੋ ਤੁਸੀਂ ਲੋਕਾਂ ਨੂੰ ਕੰਫਰਟੇਬਲ ਕਰੋਗੇ, ਬੱਚਿਆਂ ਨੂੰ ਖਾਸ ਕਰਕੇ ਉਹ ਫਿਰ ਤੁਹਾਡੇ ਨਾਲ ਓਪਨ ਅਪ ਹੋਣਗੇ ਤੇ ਉੱਥੇ ਆ ਕੇ ਅਗਲੇ ਆਪਣੀ ਸਮੱਸਿਆ ਵੀ ਦੱਸਣਗੇ ਤੇ ਫਿਰ ਤੁਹਾਨੂੰ ਸਮੱਸਿਆ ਦਾ ਸਮਾਧਾਨ ਵੀ ਕਰਨਾ ਪੈਣਾ। ਇਸ ਲਈ ਤੁਹਾਨੂੰ ਇਹ ਰਾਊਟ ਜਿਹੜਾ ਓਪਨ ਰੱਖਣਾ ਪੈਣਾ ਤੇ ਬੱਚਿਆਂ ਨਾਲ ਗੱਲ ਕਰੋ ਵੀ ਭਾਈ ਤੁਹਾਨੂੰ ਸਕੂਲ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ, ਪਰ ਨਾਲ ਅਗੇਨ ਸਕੂਲ ਦੇ ਵਿੱਚ ਐਕਟਿਵ ਹੋਵੋ। ਕੋਈ ਸਪੋਰਟਸ ਇਵੈਂਟ ਆ, ਕੋਈ ਕੁਛ ਆ, ਉੱਥੇ ਵੋਲੰਟੀਅਰ ਕਰੋ ਤਾਂ ਕਿ ਤੁਸੀਂ ਪੇਰੈਂਟ ਤੇ ਟੀਚਰਾਂ ਨਾਲ ਵੀ ਰਾਬਤਾ ਕਰ ਸਕੋ। ਸੋ ਇਹ ਸਾਰੀਆਂ ਨਿੱਕੀਆਂ ਗੱਲਾਂ ਨੇ ਜਿਹੜੀਆਂ ਬਹੁਤ ਦੂਰ ਤੱਕ ਜਾਂਦੀਆਂ। ਕਿਉਂਕਿ ਕਈ ਵਾਰ ਆਪਾਂ ਦੇਖਿਆ ਆਸਟ੍ਰੇਲੀਆ ਦੇ ਵਿੱਚ ਕਈ ਸਕੂਲਾਂ ਦੇ ਵਿੱਚ ਜਿਹੜੇ ਸਾਡੇ ਬੱਚੇ ਅੰਮ੍ਰਿਤਧਾਰੀ ਆ ਤੇ ਉਹਨੂੰ ਕਿਰਪਾਨ ਨੂੰ ਲੈ ਕੇ ਵੀ ਇਸ਼ੂ ਹੋਏ ਇੱਕ ਸਿਡਨੀ ਦਾ ਵੀ ਸੀਗਾ ਜਿਹਦੇ ਵਿੱਚ ਉਹਦੇ ਵਿੱਚ ਵੀ ਮੈਨੂੰ ਲੱਗਦਾ ਕਿ ਤੁਸੀਂ ਕਾਫੀ ਉਹ ਕਿਸ ਤਰੀਕੇ ਨਾਲ ਤੁਸੀਂ ਉਸ ਐਸਾ ਜਦੋਂ ਕੇਸ ਹੁੰਦਾ ਉਹਦੇ ਵਿੱਚ ਅਪਰੋਚ ਕਿਵੇਂ ਕਰਦੇ ਹੋ ਤੁਸੀਂ? ਫਿਰ ਇੱਦਾਂ ਦੀ ਜਦੋਂ ਤੁਸੀਂ ਕੰਮਾਂ 'ਚ ਇਨਵੋਲਵ ਹੁੰਦੇ ਨਾ ਤਾਂ ਉਹ ਸਾਡੇ ਜਿਹੜੇ ਰਿਸੋਰਸਿਸ ਨੇ ਬਹੁਤ ਡਰੇਨ ਕਰਦੇ ਨੇ। ਟਾਈਮ ਵਧ ਲਾ ਲਓ, ਈਮੇਲਾਂ ਲਾ ਲਓ, ਮੀਟਿੰਗਾਂ ਲਾ ਲਓ, ਹੈ ਨਾ। ਪਰ ਇਹਦੇ ਵਿੱਚ ਇੱਕ ਹੋਰ ਬਹੁਤ ਵੱਡੀ ਗੱਲ ਕਿ ਅੱਜ ਕੱਲ੍ਹ ਆਪਣੇ ਜਿਹੜੇ ਸਰਦਾਰ ਬੱਚੇ ਨੇ ਜਦੋਂ ਹਾਈ ਸਕੂਲ ਜਾਂਦੇ ਨੇ ਉਦੋਂ ਬੱਚੇ ਦੀ ਦਾੜੀ ਵੀ ਹੋਣੀ ਹੈ। ਬਿਲਕੁਲ। ਇਹ ਇਸ਼ੂ ਬਹੁਤ ਵੱਡਾ ਆ ਗਰੂਮਿੰਗ ਪੋਲਿਸੀ ਦਾ। ਆਮ ਜਿਹੜਾ ਕੈਥੋਲਿਕ ਜਾਂ ਐਂਗਲੀਕਨ ਸਕੂਲਸ ਨੇ ਉਹਨਾਂ ਦੀ ਪੋਲਿਸੀ ਹੈ ਵੀ ਯੂ ਮਸਟ ਬੀ ਵੈਲ ਗਰੂਮ ਤੇ ਵੈਸਟਰਨ ਵੈਲ ਗਰੂਮ ਇਜ਼ ਕਲੀਨ ਸ਼ੇਵਨ। ਬਿਲਕੁਲ। ਤੇ ਉਹ ਸਾਡੇ ਬੱਚਿਆਂ ਨੂੰ ਜੋ ਪ੍ਰੋਬਲਮ ਆਉਂਦੀ ਹੈ, ਸਿਡਨੀ ਦੇ ਵਿੱਚ ਪਿਛਲੇ ਸਾਲ 4 ਕੇਸ ਹੋਏ। ਇਸ ਵਾਰ ਇੱਕ ਮੈਲਬਨ ਦੇ ਕੇਸ, ਇੱਕ ਬੜਾ ਪ੍ਰੋਮੀਨੈਂਟ ਸਕੂਲ ਆ ਉਹਦੇ ਵਿੱਚ ਆਪਣਾ ਸਰਦਾਰ ਬੱਚੇ ਉਹਨੂੰ ਕੁੱਟਿਆ ਗਿਆ। ਸੋ ਅਗੇਨ ਇਹ ਇਸ਼ੂਜ਼ ਆਉਂਦੇ ਨੇ, ਰੇਸਿਜ਼ਮ ਆਉਂਦੀ ਹੈ ਤੇ ਕਈ ਵਾਰ ਸਕੂਲ ਵੱਲੋਂ ਹੁੰਦੀ ਆ। ਸਕੂਲ ਕਹਿੰਦਾ ਵੀ ਤੁਸੀਂ ਜਾਂ ਤਾਂ ਸ਼ੇਵ ਕਰਕੇ ਆਓ ਜਾਂ ਤੁਸੀਂ ਮਾਸਕ ਪਾ ਕੇ ਆਓ ਜਾਂ ਆਨਲਾਈਨ ਕਲਾਸਿਸ ਕਰੋ। ਉਹ ਕਿਤੇ ਨਾ ਕਿਤੇ ਅਵੇਅਰਨੈਸ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਪੋਲਿਸੀਜ਼ ਆ ਉਹਦੇ ਵਿੱਚ ਸਾਡੀ ਅਸੈਪਟੈਂਸ ਨਹੀਂ ਹੈਗੀ। ਬਿਲਕੁਲ। ਉਹ ਅਗੇਨ ਤੁਹਾਨੂੰ ਐਜ਼ ਅ ਕਮਿਊਨਿਟੀ ਐਕਸ਼ਨ ਲੈਣਾ ਪੈਣਾ। ਸੋ ਸਾਰਿਆਂ ਨੂੰ ਚਾਹੀਦਾ ਵੀ ਅਸੀਂ ਜਿਹੜੇ ਲਾ ਲਓ ਕੈਥੋਲਿਕ ਬੋਰਡਸ ਨੇ ਹੋਰ ਨੇ ਅਸੀਂ ਗੱਲਬਾਤ ਕਰੀ ਜਾਂਦੇ ਆਪਣੇ ਲੈਵਲ 'ਤੇ ਵੀ ਆਪਾਂ ਉਹਨਾਂ ਨਾਲ ਗੱਲ ਕਰੀਏ। ਐਜ਼ ਅ ਪੇਰੈਂਟ ਵੀ ਤੁਸੀਂ ਗੱਲ ਕਰੋ। ਤੁਸੀਂ ਜਦੋਂ ਬੱਚੇ ਨੂੰ ਆਪਣੇ ਕਿਸੇ ਸਕੂਲ ਵਿੱਚ ਲੈ ਕੇ ਜਾਣਾ ਯੂ ਆਰ ਗਿਵਿੰਗ ਦੈਮ ਬਿਜ਼ਨਸ। ਬਿਲਕੁਲ। ਠੀਕ ਹੈ ਨਹੀਂ, ਫਰੀ ਦਾ ਭਰਾ ਨਹੀਂ ਰਹੇ ਤੁਹਾਨੂੰ। ਤਾਂ ਇਸ ਲਈ ਉਹਨਾਂ ਨੂੰ ਡਟ ਕੇ ਗੱਲ ਕਹੋ ਵੀ ਭਾਈ ਸਾਡੇ ਕੱਲ੍ਹ ਨੂੰ ਬੱਚੇ ਦੀ ਦਾੜੀ ਵੀ ਆਉਣੀ ਆ ਤੇ ਉਦੋਂ ਤੁਹਾਡੀ ਕੀ ਪੋਲਿਸੀ ਆ। ਪਹਿਲਾਂ ਪੁੱਛੋ ਉਹਨਾਂ ਨੂੰ ਰੈਦਰ ਦੈਨ ਗਿਵਿੰਗ ਬਿਜ਼ਨਸ ਫਸਟ ਤੇ ਬਾਅਦ 'ਚ ਤੁਸੀਂ ਬੱਚੇ ਨੂੰ ਆਪਣੇ ਉੱਥੋਂ ਲਾ ਕੇ ਫਿਰ ਹੋਰ ਸਕੂਲ ਚਲਾਓ। ਉਹ ਬੱਚੇ ਦੀ ਸਟੱਡੀਜ਼ ਵੀ ਖਰਾਬ ਹੁੰਦੀ ਆ, ਉਹਦੇ ਫਰੈਂਡ ਸਰਕਲ ਵੀ ਛੁੱਟਦਾ ਆ। ਇਸ ਲਈ ਬਹੁਤ ਗੱਲਾਂ ਧਿਆਨ ਰੱਖਣਾ ਪੈਂਦਾ। ਅੱਛਾ, ਜਿੱਦਾਂ ਆਪਾਂ ਗੱਲ ਕਰ ਰਹੇ ਸੀਗੇ ਭਾਈ ਸਾਹਿਬ ਕਿ ਜਦੋਂ ਅਸੀਂ ਅਵੇਅਰਨੈਸ ਲਿਆਉਣੀ ਹੈ ਇੱਥੋਂ ਦੀ ਆਸਟ੍ਰੇਲੀਅਨ ਸੁਸਾਇਟੀ ਦੇ ਵਿੱਚ ਤਾਂ ਸੰਸਥਾਵਾਂ ਨਾਲ ਦੀ ਨਾਲ ਗੁਰੂ ਘਰ ਹੋਰ ਬਹੁਤ ਸਾਰੇ ਇਵੈਂਟਸ ਜਿਹੜੇ ਉਹ ਕਲੈਕਟਿਵਲੀ ਕੰਮ ਕਰਨ ਤਾਂ ਇਹ ਜਿਹੜੇ ਮੁੱਦੇ ਨੂੰ ਅਸੀਂ ਮਨਫੀ ਕਰ ਸਕਦੇ ਹਾਂ। ਇਹਦੇ ਵਿੱਚ ਬਹੁਤ ਵੱਡਾ ਇੱਕ ਅਹਿਮ ਯੋਗਦਾਨ ਹੁੰਦਾ ਗੁਰੂ ਘਰਾਂ ਦਾ। ਜਿੱਦਾਂ ਨਗਰ ਕੀਰਤਨ ਕੱਢੇ ਜਾਂਦੇ ਆ, ਸਿਡਨੀ ਦੇ ਵਿੱਚ ਵੀ ਕੱਢੇ ਜਾਂਦੇ, ਇੱਥੇ ਵਲਗੂਰਗਾ ਦੇ ਵਿੱਚ ਵੀ ਕੱਢਿਆ ਜਾਂਦਾ। ਇਸ ਵਾਰ ਨਗਰ ਕੀਰਤਨ ਜਿਹੜਾ ਉਹ ਸਿਡਨੀ ਦੇ ਵਿੱਚ ਉਹਦੀ ਮਨਾਹੀ ਕੀਤੀ ਗਈ, ਉਹਦੇ ਪਿੱਛੇ ਕਾਰਨ ਕੀ ਲੱਗਦੇ ਆ ਤੁਹਾਨੂੰ? ਕਿਉਂਕਿ ਜਿੱਦਾਂ ਆਪਾਂ ਗੱਲ ਕੀਤੀ ਜਦੋਂ ਇਹੋ ਜਿਹਾ ਜਾਹੋ ਜਲਾਲ ਜਿਹੜਾ ਸਿੱਖੀ ਦਾ ਜਦੋਂ ਨਗਰ ਕੀਰਤਨ ਆਪਣੇ ਆਪ ਦੇ ਵਿੱਚ ਇੱਕ ਐਡਾ ਵੱਡਾ ਈਵੈਂਟ ਆ ਕਿ ਜਿਹੜਾ ਵੀ ਉਹਨੂੰ ਵੇਖਦਾ ਉਹ ਪੁੱਛਦਾ ਕਿ ਇਹ ਕੌਣ ਲੋਕ ਆ। ਸੋ ਜਦੋਂ ਉਹ ਪੁੱਛਦਾ ਆ ਤਾਂ ਉਹਨੂੰ ਉਹਦੇ ਸਵਾਲ ਮਿਲਦੇ ਆ, ਉਹਨਾਂ ਦਾ ਜਵਾਬ ਮਿਲਦੇ ਆ, ਸਿੱਖੀਜ਼ਮ ਬਾਰੇ ਪਤਾ ਲੱਗਦਾ। ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਕਾਰਜ ਆ। ਬਿਲਕੁਲ ਜੀ। ਦੇਖੋ ਸਾਨੂੰ ਵੱਧ ਤੋਂ ਵੱਧ ਗੁਰੂ ਘਰਾਂ ਦੇ ਓਪਨ ਡੇ ਹੋ ਗਏ, ਨਗਰ ਕੀਰਤਨ ਹੋ ਗਏ, ਸਾਡੇ ਹੋਰ ਤਿਉਹਾਰ ਮਨਾਉਣੇ ਚਾਹੀਦੇ ਨੇ ਤਾਂ ਕਿ ਬੱਚਿਆਂ ਨੂੰ ਪਤਾ ਲੱਗ ਸਕੇ ਸਿੱਖੀ ਦੀ ਸੇਵਾ ਕੀ ਆ। ਸਾਡੇ ਜਿਹੜੇ ਪੇਰੈਂਟਸ ਸਾਰੇ ਨੇ ਪੰਜਾਬ ਤੋਂ ਉਹਨਾਂ ਨੂੰ ਲੱਗੇ ਵੀ ਭਾਈ ਸਾਡਾ ਇੱਥੇ ਕਲਚਰ ਬਚਿਆ ਹੋਇਆ, ਉਹ ਵੀ ਇੰਜੋਏ ਕਰਨਾ ਚਾਹੁੰਦੇ ਨੇ ਤੇ ਅਸੀਂ ਆਪ ਵੀ ਕਰੀਏ ਕਿਉਂਕਿ ਅਸੀਂ ਇਹ ਸਾਰੀਆਂ ਚੀਜ਼ਾਂ ਦਾ ਪੰਜਾਬ ਤੋਂ ਆਨੰਦ ਮਾਣਦੇ ਆਏ ਹਾਂ। ਚਾਹੇ ਪ੍ਰਭਾਤ ਫੇਰੀ ਹੋਵੇ, ਚਾਹੇ ਨਗਰ ਕੀਰਤਨ ਹੋਵੇ, ਪਰ ਉਹਨਾਂ ਨੂੰ ਤੁਹਾਨੂੰ ਸੈਂਸੀਬਲ ਵਿੱਚ ਕਰਨਾ ਪੈਣਾ ਕਿਉਂਕਿ ਸਾਰੇ ਲੋਕ ਇੱਥੇ ਧਾਰਮਿਕ ਨਹੀਂ। ਆਪਣੇ
ਪੰਜਾਬ 'ਚ ਲਾ ਲਓ, ਇੰਡੀਆ 'ਚ ਲਾ ਲਓ, ਧਰਮ ਬੜੀ ਵੱਡੀ ਪ੍ਰਾਇੋਰਟੀ ਆ। ਇੱਥੇ ਧਰਮ ਦੀ ਕੋਈ ਪ੍ਰਾਇੋਰਟੀ ਨਹੀਂ। ਸੋ ਇਸ ਲਈ ਆਪਣਾ ਅਸੀਂ ਵਿਸ਼ਾ ਕਿਸੇ ਥੋਪਣਾ ਵੀ ਨਹੀਂ। ਇਸ ਕਰਕੇ ਜਦੋਂ ਤੁਸੀਂ ਨਗਰ ਕੀਰਤਨ ਰੱਖਦੇ ਹੋ, ਤੁਹਾਨੂੰ ਮੇਕ ਸ਼ੋਰ ਕਰਨਾ ਪੈਣਾ ਵੀ ਉਹ ਸਿਟੀ ਸੈਂਟਰ 'ਚ ਹੋਣ ਜੀ, ਤਾਂ ਕਿ ਉਹ ਲੋਕਲ ਜਿਹੜੇ ਲੋਕ ਨੇ ਉਹਨਾਂ ਪਰੇਸ਼ਾਨ ਹੋਣ। ਸਿਡਨੀ ਵਿੱਚ ਵੀ ਇਹ ਪ੍ਰੋਬਲਮ ਆਈ ਸੀ, ਟ੍ਰੈਫਿਕ ਕਮੇਟੀ ਨੇ ਮਨਾ ਕਰਤਾ ਸੀਗਾ ਨਗਰ ਕੀਰਤਨ ਸੇਫਟੀ ਰੀਜ਼ਨਸ ਕਰਕੇ, ਜਾਂ ਵੈਸੇ ਉਹ ਜਿਹੜੇ ਲੋਕਲ ਸਟਰੀਟਸ ਨੇ ਉਹ ਕੋਪ ਅਪ ਨਹੀਂ ਕਰ ਸਕਦੀਆਂ ਨੇ ਇਨਫਰਾਸਟਰਕਚਰ ਨਾਲ। ਜਦੋਂ ਲੋਕਲ ਸੀਟਾਂ 'ਚ ਕਰਦੇ ਆ ਲੋਕ, ਆਪਣੀ ਸੰਗਤ ਜਿਹੜੀ ਹੈਗੀ ਆ ਉਹ ਲੋਕਾਂ ਦੇ ਗਾਰਡਨ 'ਤੇ ਤੁਰਦੀ ਆ, ਫਿਰ ਗੋਰੇ ਨਹੀਂ ਲਾਈਕ ਕਰਦੇ। ਇਹ ਬਹੁਤ ਸਾਰੇ ਕਾਰਨ ਨੇ ਜਿਹਦੇ ਨਾਲ ਇੱਕ ਤਰ੍ਹਾਂ ਦੀ ਜਿਹੜੀ ਰੇਸਿਜ਼ਮ ਆ, ਜਿਹੜੀ ਹੇਟਰੇਡ ਆ, ਵੱਧਦੀ ਆ। ਅੱਛਾ, ਪਹਿਲੋਂ ਸਿਟੀ ਸੈਂਟਰ ਦੇ ਵਿੱਚ ਕੀਤਾ ਜਾਂਦਾ ਸੀ ਤੇ ਯਾਰ ਕੀ ਉਹਨੂੰ ਸਬਰਬ ਦੇ ਵਿੱਚ ਕਰਨ ਦੀ, ਸਬਰਬਸ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਨਹੀਂ, ਦੋਵੇਂ ਪਾਸੇ ਹੁੰਦਾ ਸੀਗਾ। ਸਿਡਨੀ ਜੇ ਮੈਂ ਗੱਲ ਕਰਾਂ, ਸਾਡੇ ਸਿਡਨੀ ਸਿਟੀ ਜਿਹੜੀ ਮੇਨ ਸਿਟੀ ਓਪਰਾ ਉਸ ਤੋਂ ਸ਼ੁਰੂ ਹੁੰਦਾ ਸੀਗਾ, ਉੱਥੇ ਵੀ ਹੁੰਦਾ ਰਿਹਾ ਪਹਿਲਾਂ। ਅਸੀਂ ਲਿਵਰਪੂਲ ਦੇ ਵਿੱਚ ਵੀ ਨਗਰ ਕੀਰਤਨ ਕਰਦੇ, ਜਿਹੜੀ ਡਰਬਨ ਆਸਟ੍ਰੇਲੀਆ ਆਰਗੇਨਾਈਜ਼ ਕਰਦੀ ਆ। ਗਲੈਨਵੁੱਡ ਗੁਰੂ ਘਰ ਇੱਕ ਲੋਕਲ ਨਗਰ ਕੀਰਤਨ ਕਰਦਾ, ਗਲੈਨਵੁੱਡ ਦੇ ਸਵਰਬ ਦੇ ਵਿੱਚ। ਉੱਥੇ ਸਾਰੇ ਲੋਕਾਂ ਦੇ ਘਰ ਨੇ, ਤੇ ਉਹਦੇ ਕਰਕੇ ਇਸ਼ੂ ਆ ਰਿਹਾ। ਓਕੇ, ਉਹਦੇ ਕਰਕੇ ਉਹ ਮਨਾਈ। ਪਰ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਇੱਦਾਂ ਦੇ ਜੇ ਈਵੈਂਟ ਜਾਂ ਨਗਰ ਕੀਰਤਨ ਨਿਕਲਦੇ ਰਹਿਣ, ਤਾਂ ਜਿੱਦਾਂ ਤੁਸੀਂ ਗੱਲ ਕੀਤੀ ਕਿ ਸਾਡੇ ਜਿਹੜੇ ਮਾਂ-ਬਾਪ ਆ ਪੰਜਾਬ ਤੋਂ ਜਦੋਂ ਆਉਂਦੇ ਤੇ ਉਹਨਾਂ ਨੂੰ ਵੀ ਵੇਖ ਕੇ ਮੈਂ ਖੁਦ ਬ੍ਰਿਸਬੇਨ ਦੀ ਜੇ ਗੱਲ ਕਰਾਂ, ਇੱਥੇ 2 ਕਿ 3 ਸਾਲ ਨਗਰ ਕੀਰਤਨ ਨਿਕਲਿਆ ਹੈ ਜਦੋਂ ਸਿਟੀ ਸੈਂਟਰ ਦੇ ਵਿੱਚ ਨਿਕਲਦਾ ਸੀਗਾ ਉਹ, ਤੇ ਪੂਰਾ ਮੈਨੂੰ ਲੱਗਦਾ ਕਿ ਇੱਕ ਐਸਾ ਜਾਹੋ ਜਲਾਲ, ਸਾਡੇ ਬੱਚੇ ਜਿਹੜੇ ਆ ਉਹ ਇੱਥੋਂ ਚਾਹੇ ਜੰਮਪਲ ਵੀ ਹੋਣ, ਉਹਨਾਂ ਦਾ ਵੀ ਅਲੱਗ ਹੀ ਜਦੋਂ ਸੇਵਾ ਕਰਦੇ ਸੀ। ਤੇ ਉਹ ਜਿੱਦਾਂ ਕਹਿੰਦੇ ਕਿ ਸਿੱਖੀ ਦਾ ਜਿਹੜਾ ਬੂਟਾ ਹੁੰਦਾ ਉਹ ਤੁਹਾਡੇ ਅੰਦਰ ਹੀ ਹੁੰਦਾ। ਉਹ ਕਿਤੇ ਤੁਹਾਨੂੰ ਬਸ ਉਹ ਪਾਣੀ ਪਾਉਂਦੇ ਰਹਿਣ ਦੀ ਲੋੜ ਹੁੰਦੀ ਹੈ, ਤੇ ਉਹ ਤੁਹਾਡੇ ਅੰਦਰ ਆਪਣੇ ਆਪ ਪੁੰਗਰਦਾ ਰਹਿੰਦਾ। ਜਦੋਂ ਇੱਦਾਂ ਦੇ ਈਵੈਂਟਸ ਹੁੰਦੇ ਆ, ਸਾਡੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੇ ਵਿੱਚ ਉਹ ਬਹੁਤ ਸਹਾਈ ਹੁੰਦੇ ਆ। ਸੋ ਉਹ ਕਿਤੇ ਨਾ ਕਿਤੇ ਜਦੋਂ ਐਰਕੀ ਬੰਦ ਹੋਏ ਤਾਂ ਕਈ ਵਾਰ ਸਾਡੇ ਬੱਚੇ ਵੀ ਪੁੱਛਦੇ ਹੁੰਦੇ ਕਿ ਹੁਣ ਉਹ ਕਿਉਂ ਨਹੀਂ ਹੁੰਦੇ। ਤੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਚਾਹੁੰਦਾ ਕਿ ਤੁਸੀਂ ਥੋੜ੍ਹੀ ਜਿਹੀ ਰਾਏ ਜ਼ਰੂਰ ਦਿਓ ਕਿ ਕਿਵੇਂ ਇਸ ਤਰੀਕੇ ਨੂੰ ਪ੍ਰੋਸੀਡ ਕਰਨਾ ਚਾਹੀਦਾ ਹੈ, ਕਿ ਜਿਵੇਂ ਸਾਡੀਆਂ ਮੁਸ਼ਕਲਾਂ ਗੌਰਮੈਂਟ ਲੈਵਲ 'ਤੇ ਵੀ ਆਉਂਦੀਆਂ, ਤੇ ਕਿਵੇਂ ਇਸ ਚੀਜ਼ ਦਾ ਹੱਲ ਕਿੱਥੇ ਦੇਖਦੇ ਹੋ ਤੁਸੀਂ? ਦੇਖੋ, ਮੇਰੀ ਨਿੱਜੀ ਰਾਏ ਵੀ ਸਾਨੂੰ ਨਾ ਕਮੇਟੀ ਸਟਰਕਚਰ ਤੋਂ ਉੱਪਰ ਉੱਠ ਕੇ ਕੰਮ ਕਰਨਾ ਪੈਣਾ। ਅੱਜ ਕਮੇਟੀ 1 ਸਾਲ ਦੀ ਆ, ਅਗਲੇ ਸਾਲ ਨਗਰ ਕੀਰਤਨ ਜਿਹੜਾ ਉਹ ਹੁਣੇ ਬੁੱਕ ਕਰ ਲੈਣ, ਤਾਂ ਕਿ ਜਦੋਂ ਨੈਕਸਟ ਕਮੇਟੀ ਆਏਗੀ ਤਾਂ ਸੇਮ ਬੰਦੇ ਆ ਜਾਣ, ਜਾਂ ਹੋਰ ਨਵੇਂ ਆਉਣੇ ਤਾਂ ਆਪਣੀ ਕਮਿਊਨਿਟੀ ਦੇ ਨੇ ਨਾ। ਉਹ ਹਰ ਇੱਕ ਨੂੰ ਪਤਾ ਵੀ ਨਗਰ ਕੀਰਤਨ ਕਿਉਂ ਤੇ ਕਿਸ ਲਈ ਆ। ਉਹ ਪਹਿਲਾਂ ਪਰਮਿਸ਼ਨਸ ਆਪਾਂ ਅਪਲਾਈ ਕਰਕੇ ਦੇਖੀ, ਆਈ ਥਿੰਕ ਇਹ ਤਾਂ ਸਟੈਂਡਰਡ ਪ੍ਰੋਸੀਜਰ ਹੋਣਾ ਚਾਹੀਦਾ। ਜਿੱਦਾਂ ਆਪਾਂ ਨਾ ਵੀ ਬਿਜਲੀ ਦਾ ਬਿੱਲ ਹੈਗਾ ਪੇ ਕਰਤਾ, ਫੋਨ ਦਾ ਬਿੱਲ ਹੈਗਾ ਪੇ ਕਰਤਾ, ਉੱਦਾਂ ਹੀ ਨਗਰ ਕੀਰਤਨ ਦਾ ਜਿਹੜਾ ਹੈਗਾ ਵੀ ਭਾਈ ਕੋਈ ਮਰਜ਼ੀ ਕਮੇਟੀ ਹੋਵੇ, ਆਪਾਂ ਅਗਲੇ ਸਾਲ ਵਿਸਾਖੀ ਦਾ ਹੁਣੇ ਬੁੱਕ ਕਰ ਲਈਏ, ਕਿਉਂਕਿ ਤਕਰੀਬਨ ਇਹਨੂੰ 3 ਤੋਂ 5 ਮਹੀਨੇ ਪਹਿਲਾਂ ਬੁੱਕ ਕਰਨਾ ਪੈਂਦਾ। ਕਿਉਂਕਿ ਟ੍ਰੈਫਿਕ ਕਮੇਟੀ ਹੁੰਦੀ ਆ, ਉਹ ਬੈਠਦੀ ਆ, ਫਿਰ ਉਹ ਆਪਣੇ ਚਲੋ ਸੁਝਾਅ ਦਿੰਦੀ ਆ ਕਾਉਂਸਲ ਨੂੰ। ਇਸ ਕਰਕੇ ਅਸੀਂ ਲਾਸਟ ਮਿੰਟ ਵੀ ਨਹੀਂ ਕਰ ਸਕਦੇ ਨਾ ਕੰਮਾਂ ਨੂੰ। ਉਹਦੇ ਵਿੱਚ ਪੁਲਿਸ ਵੀ ਇਨਵੋਲਵ ਹੁੰਦੀ ਆ, ਪੁਲਿਸ ਨੂੰ ਸਾਰੀ ਸੜਕਾਂ ਬੰਦ ਕਰਨੀਆਂ ਪੈਂਦੀਆਂ। ਸੋ ਬਹੁਤ ਸਾਰੇ ਪਿੱਛੇ ਜਿਹੜੇ ਅਦਾਰੇ ਨੇ ਉਹਨਾਂ ਨੂੰ ਇਨਫੋਰਮ ਕਰਨਾ ਪੈਂਦਾ। ਈਵਨ ਐਂਬੂਲੈਂਸ, ਬੱਸ ਸਰਵਿਸਿਜ਼, ਉਹਨਾਂ ਸਾਰੇ ਨੂੰ ਫਾਇਰ ਸਟੇਸ਼ਨ ਨੂੰ ਦੱਸਣਾ ਪੈਂਦਾ ਵੀ ਇੱਥੇ ਇੱਦਾਂ ਆਹ ਰੋਡ ਕਲੋਜ਼ਰ ਹੋਣੀ ਆ। ਸੋ ਉਹਨਾਂ ਦੇ ਰਾਊਟ ਵਿੱਚ ਪਾਇਆ ਜਾਂਦਾ ਉਹ, ਤਾਂ ਕਿ ਜੇ ਕੱਲ੍ਹ ਨੂੰ ਕੋਈ ਉੱਥੇ ਐਮਰਜੈਂਸੀ ਆ ਜਾਵੇ ਉਹਨਾਂ ਨੂੰ ਪਤਾ ਆ। ਸੋ ਇਹ ਬਹੁਤ ਪਿੱਛੇ ਅਸੀਂ ਜਦੋਂ ਹੁਣ ਕਰਦੇ ਹਾਂ, ਸਾਨੂੰ ਤਾਂ ਪਤਾ ਲੱਗੇ ਵੀ ਇੰਨਾ ਕੁਛ ਪਿੱਛੇ ਹੈਗਾ। ਇਸ ਲਈ ਪਹਿਲਾਂ ਜਿਹੜਾ ਹੈਗਾ ਨਾ ਵੀ ਐਡਵਾਂਸ ਪਲੈਨਿੰਗ ਕਰਕੇ ਚੱਲੋ, ਤਾਂ ਕਿ ਲੋਕਲਸ ਨੂੰ ਇਸ਼ੂ ਵੀ ਨਾ ਆਵੇ। ਅਸੀਂ ਇਹ ਵੀ ਨਹੀਂ ਚਾਹੁੰਦੇ ਵੀ ਕੱਲ੍ਹ ਨੂੰ ਕੋਈ ਕਿਸੇ ਨੂੰ ਐਂਬੂਲੈਂਸ ਦੀ ਲੋੜ ਆ, ਜਾਂ ਕਿਸੇ ਦੇ ਘਰ ਨੂੰ ਅੱਗ ਲੱਗ ਗਈ, ਫਾਇਰ ਨਹੀਂ ਪਹੁੰਚ ਸਕਦੀ। ਸੋ ਉਹ ਸਾਰਾ ਕੁਛ ਕਰਕੇ ਚੱਲਣਾ ਪੈਣਾ, ਪਰ ਐਜ਼ ਅ ਕਮਿਊਨਿਟੀ ਫਰਜ਼ ਸਾਡਾ ਬਣਦਾ। ਬਿਲਕੁਲ, ਸਾਡੀ ਲੀਡਰਸ਼ਿਪ ਨੂੰ ਚਾਹੀਦਾ ਵੀ ਅਸੀਂ ਫਾਰਵਰਡ ਥਿੰਕਿੰਗ ਕਰੀਏ, ਭਾਈ ਸਾਡਾ ਅਗਲੇ ਸਾਲ ਵਿਸਾਖੀ ਦੇ ਨਗਰ ਕੀਰਤਨ ਹੋਣਾ ਜਾਂ ਕਿਸੇ ਵੀ ਗੁਰਪੁਰਬ ਤੇ ਹੋਣਾ, ਅੱਜ ਤੋਂ ਪਲਾਨ ਕਰਨਾ ਸ਼ੁਰੂ ਕਰ ਦਈਏ। ਬਿਲਕੁਲ, ਪਰ ਐਜ਼ ਅ ਕਮਿਊਨਿਟੀ ਜਿੱਦਾਂ ਆਪਾਂ ਗੱਲ ਕਰ ਰਹੇ ਕਿ ਉਸ ਚੀਜ਼ ਦਾ ਫਾਇਦਾ ਜਿਹੜਾ ਆ ਉਹ ਬਹੁਤ ਜ਼ਿਆਦਾ ਮਿਲਦਾ ਆ। ਇੱਕ ਤੁਹਾਡੀ ਰੈਕੋਗਨੀਸ਼ਨ, ਇੱਕ ਤੁਹਾਡੇ ਬੱਚੇ ਜਿਹੜੇ ਆ ਜਾਂ ਮਾਂ-ਬਾਪ ਜਿਹੜੇ ਆ ਉਹਨਾਂ ਨੂੰ ਦੇਖ ਕੇ ਉਹ ਆਪਣੇ ਆਪ ਸਾਡੇ ਬੱਚੇ ਸਿੱਖੀ ਨਾਲ ਜੁੜਦੇ ਆ। ਸੋ ਕਿਤੇ ਨਾ ਕਿਤੇ ਜਿੱਦਾਂ ਭਾਈ ਸਾਹਿਬ ਕਹਿ ਰਹੇ ਆ ਕਿ ਐਡਵਾਂਸ ਪਲੈਨਿੰਗ ਕਰਕੇ ਤੇ ਇੱਦਾਂ ਦੇ ਈਵੈਂਟਸ ਜਿਹੜੇ ਨਗਰ ਕੀਰਤਨ ਆ, ਖਾਸ ਕਰਕੇ ਮੈਨੂੰ ਲੱਗਦਾ ਕਿ ਹਰ ਸ਼ਹਿਰ ਦੇ ਵਿੱਚ ਇੱਦਾਂ ਨਗਰ ਕੀਰਤਨ ਹੁੰਦੇ ਰਹਿਣੇ ਚਾਹੀਦੇ ਆ। ਮੈਂ ਵੀ ਐਜ਼ ਅ ਸਿੱਖ ਮੈਂ ਆਪਣੀ ਨਿੱਜੀ ਰਾਏ ਜ਼ਰੂਰ ਦੇਣੀ ਚਾਹੂੰਗਾ ਕਿ ਹਰ ਸਿੱਖ ਚਾਹੁੰਦਾ ਕਿ ਸਾਡਾ ਜਿਹੜੇ ਨਗਰ ਕੀਰਤਨ ਆ ਉਹ ਹਰ ਸ਼ਹਿਰ 'ਚ ਇੱਦਾਂ ਹੀ ਸਿੱਖੀ ਦਾ ਜਾਹੋ ਜਲਾਲ, ਉਹ ਇੱਕ ਦਿਨ ਜਿਹੜਾ ਆ ਉਹ ਅਸੀਂ ਉਸ ਗੁਰੂ ਦੀ ਜਿਹੜੀ ਜਾਹੋ ਜਲਾਲ ਆ ਉਸ ਚੀਜ਼ ਨੂੰ ਸਮਰਪਿਤ ਕਰੀਏ। ਤੇ ਇਸ ਤਰ੍ਹਾਂ ਦੇ ਨਗਰ ਕੀਰਤਨ ਹਮੇਸ਼ਾ ਨਿਕਲਦੇ ਰਹਿਣੇ ਚਾਹੀਦੇ ਆ। ਭਾਈ ਸਾਹਿਬ, ਹੁਣ ਥੋੜ੍ਹੀ ਜਿਹੀ ਗੱਲ ਮੈਂ ਕਰਨੀ ਚਾਹੂੰਗਾ ਪੰਜਾਬ ਦੀ, ਕਿਉਂਕਿ ਪੰਜਾਬ ਵੀ ਤੁਹਾਨੂੰ ਪਤਾ ਕਿ ਕਿਸ ਤਰੀਕੇ ਨਾਲ ਇਸ ਵੇਲੇ ਬਹੁਤ ਮਾੜੇ ਹਾਲਾਤਾਂ 'ਚੋਂ ਨਿਕਲ ਰਿਹਾ ਆ। 1988 ਤੋਂ ਬਾਅਦ ਹਾਲਾਂਕਿ 1988 ਤੋਂ ਬਾਅਦ ਉਸ ਤੋਂ ਵੀ ਵੱਡੇ ਹੜ੍ਹ ਆਏ ਆ। 1988 'ਚ ਪਹਿਲਾਂ ਇੱਦਾਂ ਦੇ ਹਾਲਾਤ ਸੀ, ਪਰ ਐਰਕੀ ਤਾਂ ਉਹਦੇ ਨਾਲ ਵੀ ਬੁਰੇ ਹਾਲਾਤ ਆ। ਤੁਸੀਂ ਸੇਵਾ ਉੱਥੇ ਵੀ ਭੇਜ ਰਹੇ ਹੋ,
ਉੱਥੇ ਦੇ ਹਾਲਾਤ ਕਿੱਦਾਂ ਦੇਖਦੇ ਹੋ? ਕੋਈ ਗੱਲਬਾਤ ਹੋਈ ਤੁਹਾਡੀ ਉੱਥੇ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੀ ਸੇਵਾ ਭੇਜਣੀ ਆ? ਬਿਲਕੁਲ ਜੀ, ਅਸੀਂ ਦੇਖੋ ਅਸੈਸ ਕਰ ਰਹੇ ਸੀ ਸਿਚੁਏਸ਼ਨ ਨੂੰ ਵੀ ਕੀ ਚਾਹੀਦਾ ਉੱਥੇ ਜੀ। ਸੋ ਰਾਏ ਇਹ ਬਣੀ ਵੀ ਆਪਾਂ ਨੂੰ ਜਿਹੜੇ ਇੱਥੇ ਆਪਣੇ ਪੰਜਾਬੀ ਸੂਟ ਨੇ, ਲਾ ਲਓ ਘਰੇ ਬੀਬੀਆਂ ਦੇ ਸੂਟ ਨੇ, ਉਹ ਸਾਰੇ ਰਬਿਸ਼ ਦੇ ਵਿੱਚ ਜਾਂਦੇ ਨੇ। ਜਦੋਂ ਆਪਾਂ ਕੱਪੜੇ ਡੋਨੇਟ ਕਰਦੇ ਨੇ ਕਿਸੇ ਕਲੋਥਿੰਗ ਬਿਨ 'ਚ ਪਾਉਂਦੇ ਆ, ਜਿਹੜੇ ਆਮ ਪੈਂਟ ਸ਼ਰਟ ਆ ਜਾਂ ਟੀ ਸ਼ਰਟਸ ਨੇ, ਇਹਨਾਂ ਨੂੰ ਰੀਸਾਈਕਲ ਕਰਕੇ ਉਹ ਕੱਪੜੇ ਸਾਫ਼ ਕਰਨ ਲਈ ਬਣਾ ਲੈਂਦੇ ਨੇ, ਰੈਗਸ ਜਿਹਨੂੰ ਜੋ ਕਹਿੰਦੇ ਆਪਾਂ ਮਕੈਨਿਕ ਸ਼ਾਪਾਂ ਲਈ ਜਾਂ ਹੋਰ। ਪਰ ਜਿਹੜੇ ਸਿਲਕੀ ਸੂਟ ਨੇ ਜਾਂ ਐਮਬਰਾਇਡਰੀ ਵਾਲੇ ਨੇ, ਉਹ ਸਿੱਧਾ ਵੇਸਟ ਜਾਂਦਾ ਕੰਮ। ਤੇ ਸਾਡੀਆਂ ਬੀਬੀਆਂ ਭੈਣਾਂ ਦੇ ਸੂਟ ਵੀ ਬੜੇ ਮਹਿੰਗੇ ਹੁੰਦੇ ਨੇ। ਸੋ ਇਸ ਲਈ ਆਪਾਂ ਰਾਏ ਬਣਾਈ ਵੀ ਇੱਥੋਂ ਸੈਕਿੰਡ ਹੈਂਡ ਸੂਟ ਹੋ ਗਏ ਤਾਂ ਨਵੇਂ ਕੱਪੜੇ ਵੀ, ਉਹ ਸਾਰੇ ਇਕੱਠੇ ਕਰਕੇ ਆਪਾਂ ਇੱਕ ਸ਼ਿਪਿੰਗ ਕੰਟੇਨਰ ਰਾਹੀਂ ਭੇਜ ਰਹੇ ਹਾਂ। ਤੇ ਜਿਹੜਾ ਤਕਰੀਬਨ ਅਗਲੇ 4 ਹਫ਼ਤੇ ਲਈ ਆਪਾਂ ਇਕੱਠੇ ਕਰਾਂਗੇ। ਤੋਂ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਕੰਟੇਨਰ ਲੀਵ ਕਰੇਗਾ, ਫਿਰ ਉਹ 6 ਹਫ਼ਤਿਆਂ ਬਾਅਦ ਇੰਡੀਆ ਪਹੁੰਚ ਜਾਏਗਾ। ਫਿਰ ਪੰਜਾਬ ਪਹੁੰਚਣ ਨੂੰ ਮੈਨੂੰ ਲੱਗਦਾ ਇੱਕ ਅੱਧਾ ਹਫ਼ਤਾ ਹੋਰ ਲੱਗੇਗਾ। ਆਈਡੀਆਜ਼ ਵੀ ਜਦ ਤੱਕ ਲੋਕ ਕਲੀਨ ਅਪ ਕਰ ਲੈਣਗੇ, ਉੱਥੋਂ ਚੈਰਿਟੀਆਂ ਕੋਲੋਂ ਕੱਪੜੇ ਆ ਜਾਣਗੇ, ਫਿਰ ਉਹ ਵੰਡ ਸਕਦੇ ਨੇ। ਕਿਉਂਕਿ ਪੰਜਾਬ ਦੇ ਵਿੱਚ ਹਰ ਕੋਈ ਕਰੋੜਪਤੀ ਨਹੀਂ ਬੈਠਾ, ਹਰ ਕੋਈ ਪੈਲੀ ਵਾਲਾ ਨਹੀਂ ਬੈਠਾ। ਜਿਹੜੇ ਵਿਚਾਰੇ ਉਹ ਵੀ ਗਰੀਬ ਸਾਡੇ ਪੰਜਾਬੀ ਜਾਂ ਸਿੱਖ ਜਾਂ ਹਿੰਦੂ ਭਰਾ ਹੈਗੇ ਨੇ, ਜਿਨ੍ਹਾਂ ਨੇ ਅੱਜ ਦਿਹਾੜੀ ਕਰਕੇ ਸ਼ਾਮ ਨੂੰ ਕਰਿਆਨੇ ਦੀ ਦੁਕਾਨ ਤੋਂ ਸੌਦਾ ਲੈ ਕੇ ਫੇਰ ਘਰੇ ਜਾਣਾ, ਉਹਨਾਂ ਦਾ ਚੁੱਲ੍ਹਾ ਕਿੱਦਾਂ ਬਣਨਾ? ਬਿਲਕੁਲ। ਤੇ ਤੁਸੀਂ ਉਹਨਾਂ ਨੂੰ ਕਿੱਦਾਂ ਐਕਸਪੈਕਟ ਕਰੋਗੇ ਭਾਈ ਉਹ ਕੱਪੜਿਆਂ ਬਿਨਾਂ ਰਹਿ ਲੈਣਗੇ? ਤੇ ਸਾਡੇ ਉੱਥੇ ਮੋਡੈਸਟੀ ਇਜ਼ ਅ ਵੈਰੀ ਬਿਗ ਥਿੰਗ। ਸੋ ਕੱਪੜੇ ਉਹ ਵੀ ਹੋਣੇ ਚਾਹੀਦੇ ਜਿਹੜੇ ਅੰਗ ਢੱਕਦੇ ਨੇ। ਇਸ ਕਰਕੇ ਜਿਹੜਾ ਆਹ ਸੂਟ ਵਗੈਰਾ ਨੇ, ਤੁਹਾਨੂੰ ਪਤਾ ਵੀ ਹੁਣ ਦਰਜੀਆਂ ਨੂੰ ਵੀ ਬਣਾਉਣੇ ਪੈਂਦੇ ਨੇ, ਔਰ ਉਹ ਚੀਜ਼ਾਂ ਬਹੁਤ ਟਾਈਮ ਲੈਂਦੀਆਂ ਨੇ। ਸੋ ਆਪਾਂ ਜਿੰਨੀ ਹੈਲਪ ਕਰ ਸਕਦੇ ਕਰੀਏ। ਆਪਣੇ ਇੱਧਰੋਂ ਇੱਕ ਤਰ੍ਹਾਂ ਦਾ ਇੱਕ ਇਹ ਵੇਸਟ ਹੈ, ਪਰ ਸਾਡੀ ਸੇਵਾ ਵੀ ਆ। ਬਿਲਕੁਲ। ਪਰ ਜਿਸ ਤਰੀਕੇ ਨਾਲ ਤੁਸੀਂ ਗੱਲ ਕਰ ਰਹੇ ਹੋ ਕਿ ਹਾਲਾਤ ਇੰਨੇ ਕੁ ਮਾੜੇ ਆ ਕਿ ਕਈਆਂ ਦੀ ਤਾਂ ਪੂਰੀ ਦੀ ਪੂਰੀ ਜਿਹੜੀ ਜ਼ਿੰਦਗੀ ਦੀ ਪੂੰਜੀ ਆ, ਉਹ ਹੀ ਇੱਕ ਤਰ੍ਹਾਂ ਨਾਲ ਹੜ੍ਹਾਂ ਦੇ ਵਿੱਚ ਹੜ ਗਈ। ਜਿਹੜੇ ਘਰ ਸੀਗੇ ਉਹਨਾਂ ਦੇ ਤਬਾਹ ਹੋ ਗਏ। ਗਰੀਬਾਂ ਦੇ ਜਿਹੜੇ ਪਸ਼ੂ ਸੀਗੇ, ਜੇ ਇੱਕ ਦੋ ਉਹਨਾਂ ਦੇ ਘਰ 'ਚ ਗਾਵਾਂ ਸੀਗੀਆਂ, ਜਿਹੜੇ ਬੱਚੇ ਦੁੱਧ ਪੀਂਦੇ ਸੀ, ਉਹ ਵੀ ਚਲੇ ਗਏ। ਸੋ ਕਿਤੇ ਨਾ ਕਿਤੇ ਸਾਨੂੰ ਜਿਹੜੀ ਸੇਵਾ, ਸਾਨੂੰ ਪੰਜਾਬ ਦੀ ਜਿਹੜੀ ਗੱਲ ਹੈ, ਮੈਂ ਉਹ ਚਾਹੁੰਦਾ ਕਿ ਤੁਸੀਂ ਜ਼ਰੂਰ ਕਰੋ, ਕਿਉਂਕਿ ਪੰਜਾਬ ਜਦੋਂ ਇੱਦਾਂ ਦੇ ਹੜ੍ਹ ਆਉਂਦੇ ਜਾਂ ਜਦੋਂ ਇੱਦਾਂ ਦੀ ਭੀੜ ਪੈਂਦੀ ਆ, ਅਤੇ ਜਿਸ ਤਰੀਕੇ ਨਾਲ ਪੰਜਾਬ ਚੜ੍ਹਦੀ ਕਲਾ 'ਚ ਆਉਂਦਾ ਆ, ਜਿਸ ਤਰੀਕੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਤੇ ਕੰਮ ਕੀਤਾ ਜਾਂਦਾ ਆ, ਉਹ ਵੇਖ ਕੇ ਬਹੁਤ ਖੁਸ਼ੀ ਹੁੰਦੀ ਕਿ ਜਿਹੜੀ ਸਾਨੂੰ ਦਸ਼ਮੇਸ਼ ਪਿਤਾ ਨੇ ਚੜ੍ਹਦੀ ਕਲਾ ਦਾ ਥਾਪੜਾ ਦਿੱਤਾ ਸੀ, ਚਾਹੇ ਸਾਨੂੰ ਨਸ਼ਿਆਂ ਨਾਲ ਮਾਰਿਆ ਗਿਆ, ਚਾਹੇ ਸਾਡੇ 'ਤੇ ਕਿੰਨੇ ਵੀ ਹਮਲੇ ਹੋਏ ਆ, ਪਰ ਉਹ ਚੜ੍ਹਦੀ ਕਲਾ ਅਜੇ ਵੀ ਸਾਡੇ 'ਚ ਉੱਦਾਂ ਹੀ ਬਰਕਰਾਰ ਆ। ਬਿਲਕੁਲ ਜੀ, ਇਹ ਸਾਡੇ ਸੱਭਿਅਤਾ, ਸਾਡਾ ਕਲਚਰ ਆ। ਜਦੋਂ ਆਮ ਤੌਰ 'ਤੇ ਆਪਾਂ ਚਲੋ ਦੇਖਿਆ ਹੁਣ ਛੋਟੇ ਹੁੰਦੇ ਆਪਣੇ ਪਿੰਡ 'ਚ ਵਿਆਹ ਵੀ ਹੋਣਾ ਜਾਂ ਮੁਹੱਲੇ 'ਚ ਵਿਆਹ ਵੀ ਹੋਣਾ ਜਾਂ ਕੋਈ ਪਾਠ ਜਾਂ ਕੀਰਤਨ ਜਾਂ ਜਗਰਾਤਾ ਹੋਣਾ, ਸਾਰਿਆਂ ਨੇ ਇਕੱਠੇ ਹੋ ਕੇ ਕੰਮ ਕਰਨਾ। ਉਹ ਜਿਹੜੀ ਸੈਂਸ ਆਫ ਕਮਿਊਨਿਟੀ ਆ ਨਾ, ਇੱਥੇ ਆ ਕੇ ਸਾਨੂੰ ਸ਼ਬਦ ਪਤਾ ਲੱਗ ਗਏ, ਇੱਥੇ ਆ ਕੇ ਸਾਨੂੰ ਓਫੀਸ਼ੀਅਲ ਟਰਮਸ ਪਤਾ ਲੱਗ ਗਈਆਂ, ਪਰ ਪ੍ਰੈਕਟਿਸ ਅਸੀਂ ਪਹਿਲਾਂ ਹੀ ਕਰਦੇ ਸੀ। ਉਹ ਕਿਤੇ ਵੀ ਕੁਝ ਹੋਣਾ ਸੀ ਸਾਰੇ ਇਕੱਠੇ ਹੋ ਕੇ ਕਰਦੇ ਆ। ਸੋ ਇਹ ਚੀਜ਼ਾਂ ਨਾਲ ਪਤਾ ਕਿ ਕਮਿਊਨਿਟੀ ਬਿਲਡਿੰਗ ਐਕਸਰਸਾਈਜ਼ ਆ ਇਹ। ਉਹ ਜਿਵੇਂ ਅੱਜ ਮੇਰੀ ਕਿਸੇ ਨਾਲ ਮੁੰਡੇ ਨਾਲ ਗੱਲ ਹੋ ਰਹੀ ਸੀ, ਕਹਿੰਦਾ ਭਾਜੀ ਪਿੰਡਾਂ 'ਚ ਤਾਂ ਸਾਡੇ ਇਹ ਸਿਸਟਮ ਚੱਲ ਰਿਹਾ ਵੀ ਜਿਹੜਾ ਕਿਸੇ ਨਾਲ ਲਾਗ ਡਾਟ ਵੀ ਸੀ ਨਾ, ਉਹ ਵੀ ਛੱਡ ਕਹਿੰਦਾ ਭਾਈ ਰੋਟੀ ਖਾ ਲਈ, ਆਪਾਂ ਇਕੱਠੇ ਬਹਿ ਕੇ ਖਾ ਲਈਏ। ਸੋ ਇਹਦੇ ਨਾਲ ਕਮਿਊਨਿਟੀ ਦੀ ਸਾਂਝ ਵੀ ਵੱਧਦੀ ਆ। ਪਰ ਆਈ ਥਿੰਕ ਇਹਦੇ ਵਿੱਚ ਇੱਕ ਗੱਲ ਹੋਰ ਵੀ ਕਹਾਂਗੇ ਵੀ ਅਸੀਂ ਧੰਨਵਾਦ ਕਰਦੇ ਸਾਡੇ ਪੰਜਾਬ ਦੀ ਯੂਥ ਦਾ। ਅਸੀਂ ਆਮ ਤੌਰ ਤੇ ਕਹਿੰਦੇ ਵੀ ਸਾਡੀ ਯੂਥ ਨਸ਼ਿਆਂ 'ਚ ਪੈ ਗਈ ਜਾਂ ਵਿਹਲੜ ਆ ਜਾਂ ਜਿੱਦਾਂ ਪੈ ਗਈ, ਪਰ ਜਿੰਨੀ ਵਾਰ ਪੰਜਾਬ ਤੇ ਭੀੜ ਪਈ ਆ ਮਾਡਰਨ ਸਮੇਂ ਦੇ ਵਿੱਚ, ਚਾਹੇ ਕਿਸਾਨੀ ਮੋਰਚਾ ਲਾ ਲਓ, ਚਾਹੇ ਹੁਣ ਫਲੱਡਸ ਲਾ ਲਓ, ਜਾਂ ਉੱਦਾਂ ਵੀ ਸੇਵਾ, ਸਾਡੀ ਯੂਥ ਬੜੀ ਨਿਖਰ ਕੇ ਅੱਗੇ ਆਈ ਆ। ਹਮੇਸ਼ਾ ਮੋਢੀ ਲਾਈਨ 'ਚ ਖੜੀ ਹੁੰਦੀ ਆ। ਬਿਲਕੁਲ ਜੀ, ਆਪਣੇ ਮੋਢਿਆਂ ਤੇ ਜ਼ਿੰਮੇਵਾਰੀ ਚੱਕ ਲੈਂਦੀ ਆ। ਸੋ ਉਹਨਾਂ ਸਾਰਿਆਂ ਵੀਰਾਂ ਭੈਣਾਂ ਦਾ ਧੰਨਵਾਦ। ਸਾਡੇ ਬੱਚੇ ਨੇ ਉਹ ਵੀ ਉਹਨਾਂ ਨੇ ਐਡਾ ਸਮਾਂ ਵਿੱਢਿਆ। ਤੇ ਦੇਖੋ ਆਫਤ ਦੇ ਵਿੱਚ ਜਾਣਾ ਬਹੁਤ ਬੜੀ ਗੱਲ ਹੁੰਦੀ ਆ। ਤੁਸੀਂ ਦੇਖੋ ਵੀ ਕਿੰਨੀ ਟ੍ਰੈਫਿਕ ਆ ਉੱਥੇ, ਕਿੰਨਾ ਕੁਛ ਹੈਗਾ। ਔਰ ਸੈਕਿੰਡ ਗੱਲ ਆ ਜਿਹੜੀ ਫਲੱਡ ਦੀ, ਇਸ ਵਾਰ ਮਾਰ ਜ਼ਿਆਦਾ ਤਾਂ ਪੈ ਰਹੀ ਆ। ਹੁਣ 88 ਤੋਂ ਲੈ ਕੇ ਤੁਸੀਂ ਲਾ ਲਓ ਵੀ 40 ਸਾਲਾਂ ਦੇ ਵਿੱਚ ਸਾਡੀ ਪੋਪੂਲੇਸ਼ਨ ਵੀ ਕਿੰਨੀ ਵੱਧ ਗਈ, ਵਸੋਂ ਵੀ ਕਿੰਨੀ ਵੱਧ ਗਈ। ਸੋ ਜਿਹੜੇ ਪਾਣੀ ਦੇ ਨਿਕਾਸ ਵਾਲੇ ਏਰੀਏ ਸੀ, ਕੋਈ ਉਹ ਵੀ ਦੱਬੇ ਗਏ, ਟੋਬੇ ਟਾਬੇ ਬੰਦ ਹੋ ਗਏ ਜਾਂ ਖੂਹ ਬੰਦ ਹੋ ਗਏ। ਰਿਵਰ ਬੈੱਡ ਜਿਹੜੇ ਆ ਉਹ ਬਹੁਤ ਹੱਦ ਤੱਕ ਉਹਨਾਂ ਦਾ ਫਰਕ ਪਿਆ ਆ, ਤੇ ਉਹ ਕਾਫੀ ਜ਼ਿਆਦਾ ਇਸ ਕਰਕੇ ਨੁਕਸਾਨ ਵੀ ਐਰਕੀ ਕਾਫੀ ਜ਼ਿਆਦਾ ਇਸੇ ਕਰਕੇ ਹੋਇਆ ਆ। ਪਰ ਆਉਂਦੇ ਸਮੇਂ ਮੈਨੂੰ ਲੱਗਦਾ ਜ਼ਿਆਦਾ ਹੋਰ ਹੋਏਗਾ। ਕਿਤੇ ਨਾ ਕਿਤੇ ਇਹਦੀ ਮਿਟੀਗੇਸ਼ਨ ਫੈਕਟਰਸ ਲੱਭਣੇ ਪੈਣੇ ਆ ਵੀ ਸਹੀ ਤਰੀਕੇ ਦਾ ਬੰਨ੍ਹ ਕੀ ਬਣਨੇ ਆ, ਜਾਂ ਜਿਹੜੇ ਦਰਿਆ ਦੇ ਜਾਂ ਡੈਮਸ ਨੇ ਉਹਨਾਂ ਦੀ ਦੇਖ ਰੇਖ ਕਿੱਦਾਂ ਕਰਨੀ ਪੈਣੀ ਹੈ। ਕਿਉਂਕਿ ਜੇ ਪੰਜਾਬ ਇੱਦਾਂ ਹੀ ਐਵਰੀ ਫਿਊ ਈਅਰਸ ਮਾਰ ਖਾਂਦਾ ਰਿਹਾ ਤੇ ਫਿਰ ਤਾਂ ਮਤਲਬ ਇਹ ਤਾਂ ਰਿਪਲੇਸ ਨਹੀਂ ਕਰ ਸਕਦੇ ਨਾ। ਹੁਣ ਜਿਹੜੀ ਲਾ ਲਓ ਗਊ ਜਾਂ ਮੱਝ ਆ ਦੁੱਧ ਦੇਣ ਵਾਲੀ, ਉਹਨੂੰ ਇੱਕ ਸਰਟਨ ਏਜ ਚਾਹੀਦੀ ਹੈ, ਫਿਰ ਉਹ ਦੁੱਧ ਦੇਣ ਲੱਗਦੀ ਆ। ਇਹਦਾ ਨਹੀਂ ਤੁਸੀਂ ਕੱਲ੍ਹ ਨੂੰ ਜਾ ਕੇ ਕੋਈ ਵੀ ਫੜ ਕੇ ਕਰ ਲਓਗੇ। ਤੇ ਜਿਹੜੇ ਲੋਕਾਂ ਦਾ ਰੋਜ਼ਗਾਰ ਉੱਤੇ ਡਿਪੈਂਡ ਕਰਦਾ, ਉਹ ਫਿਰ ਫੂਡ ਸਪਲਾਈ ਵੀ ਸ਼ਾਰਟ ਹੋ ਗਈ। ਇੱਕ ਤਾਂ ਸਾਡਾ ਵੈਸੇ ਖੇਤਾਂ 'ਚ ਅਨਾਜ ਖਰਾਬ ਹੋ ਗਿਆ, ਲੋਕਾਂ ਦੇ ਘਰੇ ਡਰਮਾਂ 'ਚ ਕਣਕਾਂ ਖਰਾਬ ਹੋ ਗਈਆਂ, ਉੱਤੋਂ ਪਸ਼ੂ ਖਰਾਬ ਹੋ ਗਏ। ਸੋ ਸਾਰੇ ਪਾਸੋਂ ਇਫੈਕਟ ਪੈ ਰਿਹਾ ਇਹ। ਕੱਲਾ ਇਹ ਨਹੀਂ ਵੀ ਪ੍ਰੋਪਰਟੀ ਡੈਮੇਜ ਹੋਇਆ, ਲਾਈਫ ਸਟਾਕ ਦਾ ਡੈਮੇਜ ਵੀ ਹੋਇਆ, ਫਾਰਮਿੰਗ ਦਾ ਡੈਮੇਜ ਹੋਇਆ, ਉੱਤੋਂ ਜਿਹੜੀ ਲੋਕਾਂ ਦੀ ਜਾਨਾਂ ਗਈਆਂ ਵੱਖਰੀਆਂ। ਔਰ ਜਿਹੜੀ ਰੀਬਿਲਡਿੰਗ ਸਟੇਜ ਆ ਉਹ ਬਹੁਤ ਸਾਲ ਚੱਲੇਗੀ, ਬਹੁਤ ਸਾਲ ਚੱਲੇਗੀ। ਉਹ ਬਹੁਤ ਦੁਖਦਾਈ ਗੱਲ ਆ। ਬਿਲਕੁਲ। ਸੋ ਇੱਕ ਵਾਰ ਫਿਰ ਮੈਂ ਚਾਹੂੰਗਾ ਭਾਈ ਸਾਹਿਬ, ਤੁਸੀਂ ਜਾਣ ਤੋਂ ਪਹਿਲਾਂ ਇਹ ਜ਼ਰੂਰ ਦੱਸ ਕੇ ਜਾਇਓ ਕਿ ਜਿਹੜੀ ਸੇਵਾ ਤੁਸੀਂ ਭੇਜ ਰਹੇ ਹੋ, ਇਹ ਜੇ ਕਿਸੇ ਨੇ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ, ਕਿਉਂਕਿ ਮੈਨੂੰ ਲੱਗਦਾ ਕਿ ਹਰੇਕ ਸ਼ਹਿਰ ਦੇ ਵਿੱਚ ਤੁਸੀਂ ਜਿਹੜੇ ਤੁਹਾਡੇ ਪ੍ਰਤੀਨਿਧ ਹੈ ਉਹ ਸੇਵਾ ਇਕੱਠੀ ਕਰ ਰਹੇ ਆ, ਜਿਹੜੇ ਸੂਟ ਆ ਜਾਂ ਜਿੱਦਾਂ ਵੀ ਤੁਸੀਂ ਜੋ ਸੇਵਾ ਭੇਜ ਰਹੇ ਹੋ, ਕਿੱਦਾਂ ਕੰਟੈਕਟ ਕੀਤਾ ਜਾ ਸਕਦਾ ਤੁਹਾਨੂੰ?
ਤੁਸੀਂ ਸਾਡੇ ਫੇਸਬੁੱਕ ਪੇਜ ਹੈਗੀ ਟਰਬਨਸ ਫॉर ਆਸਟ੍ਰੇਲੀਆ, ਜੀ। ਉਹਦੇ ਜਾ ਕੇ ਪੋਸਟਰ ਲੱਭ ਸਕਦੇ ਹੋ। ਤੇ ਅਸੀਂ ਹਰ ਇੱਕ ਸ਼ਹਿਰ ਦੇ ਵਿੱਚ ਜਿਹੜਾ ਸਮਾਨ ਇਕੱਠਾ ਕਰ ਰਹੇ ਹਾਂ, ਉਹਦੇ ਵਿੱਚ ਇੱਕ ਰਿਕੁਆਇਰਮੈਂਟ ਆ ਵੀ ਕੱਪੜੇ ਸਾਰੇ ਧੋਤੇ ਹੋਣੇ ਚਾਹੀਦੇ ਆ ਤੇ ਨਾਈਸਲੀ ਫੋਲਡਡ ਚਾਹੀਦੇ ਆ। ਬਿਕੋਜ਼ ਜੇ ਅਸੀਂ ਇੱਕ ਰਬਿਸ਼ ਬੈਨ ਚ ਪਾ ਕੇ ਤਾਂ ਸਿੱਟ ਦਾਂਗੇ ਨਾ। ਅੱਛਾ, ਇਹ ਸਿਰਫ ਜਿਹੜੇ ਸੂਟ ਹੀ ਆ ਜਾਂ ਹੋਰ ਵੀ ਕੁਝ ਭੇਜ ਸਕਦੇ ਨਹੀਂ, ਹਾਂਜੀ। ਸੋ ਇਹਦੇ ਵਿੱਚ ਪੰਜਾਬੀ ਸੂਟ ਵੀ ਹਨ ਪ੍ਰਾਇੋਰਟੀ ਤੇ। ਉਸ ਤੋਂ ਇਲਾਵਾ ਵਿੰਟਰ ਦੇ ਕਲੋਥਸ, ਜੈਕਟਾਂ ਹੋ ਗਈਆਂ, ਬੰਦਿਆਂ ਦੇ ਕੱਪੜੇ, ਬੱਚਿਆਂ ਦੇ ਕੱਪੜੇ, ਉਹ ਸਾਰਾ ਕੁਝ ਲੈ ਕੇ ਜਾ ਰਹੇ ਹਾਂ। ਬੱਚਿਆਂ ਦੇ ਕੱਪੜੇ ਬਿਲਕੁਲ, ਪਰ ਇਹ ਸਾਰੇ ਨੀਟਲੀ ਫੋਲਡਡ ਹੋਣੇ ਚਾਹੀਦੇ ਆ। ਬਿਕੋਜ਼ ਅਸੀਂ ਕੁਆਰੰਟਾਈਨ ਨੂੰ ਇੱਥੇ ਤੇ ਇੰਡੀਆ ਵਿੱਚ ਵੀ ਦੋਵੇਂ ਪਾਸੇ ਲਿਸਟ ਪ੍ਰੋਵਾਈਡ ਕਰਨੀ ਵੀ ਕੰਟੇਨਰ 'ਚ ਹੈਗਾ ਕੀ ਆ। ਸੋ ਇਸ ਲਈ ਉਹ ਬਹੁਤ ਜੇ ਬਾਈ ਚਾਂਸ ਚੈਕਿੰਗ ਹੁੰਦੀ ਆ ਉੱਥੇ, ਜੇ ਰਬਿਸ਼ ਲੱਗਦਾ ਉਹਨਾਂ ਨੂੰ, ਉਹ ਇਹ ਵੀ ਦੇਖ ਸਕਦੇ ਨੇ ਵੀ ਭਾਈ ਇਹ ਜਾਣ ਕੇ ਉੱਥੋਂ ਰਬਿਸ਼ ਭੇਜਿਆ ਜਾ ਰਿਹਾ, ਬਿਲਕੁਲ ਡਿਸਕਾਰਡ ਕਰਨ ਲਈ, ਉਹ ਕੰਟੇਨਰ ਰਿਜੈਕਟ ਕਰ ਸਕਦੇ ਨੇ। ਸੋ ਇਹ ਨਾ ਹੋਵੇ ਬਸ ਇਸੇ ਲੱਖਾਂ ਕਰੋੜਾਂ ਦਾ ਸਮਾਨ ਹੋ ਜਾਣਾ, ਉਹ ਰਾਹਤ ਉੱਥੇ ਪਹੁੰਚਣ ਦੀ ਬਜਾਏ ਉਹ ਸਾਰੀ ਨੁਕਸਾਨ ਹੋ ਜਾਵੇ। ਬਿਲਕੁਲ। ਸੋ ਜਾਣ ਤੋਂ ਪਹਿਲਾਂ ਭਾਈ ਸਾਹਿਬ ਮੈਨੂੰ ਕੋਈ ਐਸੀ ਗੱਲ ਜਿਹੜੀ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਤਾਂ ਮੈਂ ਪੁੱਛਣੀ ਭੁੱਲ ਗਿਆ ਹੋਵਾਂ, ਉਹ ਜ਼ਰੂਰ ਕਹਿ ਸਕਦੇ। ਨਹੀਂ, ਗੱਲਾਂ ਤੁਸੀਂ ਸਾਰੀਆਂ ਕਰ ਲਈਆਂ। ਬਸ ਇਹ ਹੈ ਵੀ ਆਪਾਂ ਆਸਟ੍ਰੇਲੀਆ ਸਾਡਾ ਘਰ ਆ, ਅਸੀਂ ਇੱਥੇ ਐਕਟਿਵਲੀ ਇਨਵੋਲਵ ਹੋਈਏ। ਸਿੱਧੀ ਜੀ ਗੱਲ ਆ, ਇਹ ਸਾਡਾ ਘਰ ਆ, ਅਸੀਂ ਇੱਥੇ ਰਹਿੰਦੇ ਆ, ਖਾਂਦੇ ਆ, ਸਾਨੂੰ ਰੋਜ਼ਗਾਰ ਦਿੱਤਾ, ਸਾਨੂੰ ਸਭ ਕੁਝ ਦਿੱਤਾ ਇੱਥੇ। ਅਸੀਂ ਇੱਥੇ ਦੀ ਲੋਕਲ ਸੁਸਾਇਟੀ ਵਿੱਚ ਇਨਵੋਲਵ ਹੋਈਏ। ਉਹ ਤੁਸੀਂ ਕਰੋਗੇ ਥਰੂ ਸੇਵਾ। ਆ ਸੰਸਥਾ ਸ਼ੁਰੂ ਕਰਨ ਤੋਂ ਪਹਿਲਾਂ ਵੀ ਮੈਂ ਵੀ ਗੁਰੂ ਘਰ ਸੇਵਾ ਕਰਦਾ ਰਿਹਾ, ਹੁਣ ਵੀ ਆਪਾਂ ਜਾ ਕੇ ਕਰੀਦਾ। ਉਸ ਤੋਂ ਇਲਾਵਾ ਹੋਰ ਸਾਰੀਆਂ ਸੰਸਥਾਵਾਂ ਵਿੱਚ ਵੀ ਮੈਂ ਵੋਲੰਟੀਅਰ ਸੇਵਾ ਕਰਦਾ ਰਿਹਾ। ਸੋ ਤੁਹਾਡੇ ਗੋਲਡ ਕੋਸਟ ਵਿੱਚ 2018 ਦੇ ਵਿੱਚ ਕਾਮਨਵੈਲਥ ਗੇਮਸ ਹੋਏ ਸੀ, ਉਦੋਂ ਵੀ ਮੈਂ ਉੱਥੇ ਆਈ ਥਿੰਕ 12 ਸ਼ਿਫਟਾਂ ਲਾਈਆਂ ਸੀਗੀਆਂ। ਅੱਛਾ। ਸੋ ਇਹ ਅਗੇਨ ਗਿਵਿੰਗ ਬੈਕ। ਹੁਣ ਉੱਥੇ ਜਦੋਂ ਆਪਾਂ ਜਾ ਕੇ ਸੇਵਾ ਕਰਦੇ ਹਾਂ ਤੇ ਜਿਹੜੇ ਬਾਹਰੋਂ ਬੰਦੇ ਆਏ ਨੇ ਦੇਖ ਰਹੇ ਵੀ ਆਸਟ੍ਰੇਲੀਅਨ ਕੌਣ ਨੇ। ਅੱਛਾ, ਆਸਟ੍ਰੇਲੀਅਨ ਸਿੱਖ ਵੀ ਆਉਂਦੇ ਨੇ। ਅਸੀਂ ਆਪਣੀ ਆਇਡੈਂਟੀਟੀ ਹਰ ਕਿਤੇ ਲੈ ਕੇ ਜਾਂਦੇ ਹਾਂ। ਸੋ ਆਪਣੀ ਆਇਡੈਂਟੀਟੀ ਤੇ ਬੀ ਪ੍ਰਾਊਡ, ਬਟ ਨਾਲ ਹਰ ਇੱਕ ਆਪਣੇ ਭੈਣ ਭਰਾ ਦੀ ਬਾਂਹ ਫੜੋ, ਉਹਨਾਂ ਦੇ ਨਾਲ ਚੱਲੋ ਤੇ ਉਹਨਾਂ ਦਾ ਉਹ ਇੱਕ ਸਹਾਰਾ ਬਣੋ। ਸੋ ਇਹੀ ਬੇਨਤੀ ਹੈ ਵੀ ਜਿੱਥੇ ਵੀ ਤੁਸੀਂ ਹੈਗੇ ਹੋ ਆਪਣੇ ਸ਼ਹਿਰ ਦੇ ਵਿੱਚ ਕੁਛ ਨਾ ਕੁਛ ਛੋਟਾ ਮੋਟਾ ਕੰਮ ਉੱਥੇ ਇਨਵੋਲਵ ਹੋਵੋ, ਹੱਥੀਂ ਸੇਵਾ ਕਰੋ ਤੇ ਉਹਦਾ ਆਨੰਦ ਹੀ ਵੱਖਰਾ। ਬ੍ਰਿਸਬੇਨ ਦੇ ਵਿੱਚ ਕੀ ਆਉਣ ਵਾਲੇ ਦਿਨਾਂ 'ਚ ਕੋਈ ਪ੍ਰੋਗਰਾਮ ਉਲੀਕ ਰਹੇ ਹੋ? ਜਿੱਦਾਂ ਤੁਸੀਂ ਦੱਸਦੇ ਹੋ ਕਿ ਜਿੱਦਾਂ ਟਰਬਨਟਾਈਨ ਦੀ ਜਿਹੜਾ ਸਮਾਗਮ ਹੈ ਪਿਛਲੇ ਕਈ ਸਾਲਾਂ ਤੋਂ ਕਰ ਰਹੇ ਹੋ, ਆਉਣ ਵਾਲੇ ਸਮੇਂ ਦੇ ਵਿੱਚ ਕਦੋਂ ਹੋ ਰਿਹਾ? ਜੇਕਰ ਉਹਦੀ ਡੇਟ ਫਿਕਸ ਆ ਤਾਂ ਤੁਸੀਂ ਜ਼ਰੂਰ ਦੱਸ ਕੇ ਜਾਇਓ ਤਾਂ ਜੋ ਸਾਡੀ ਜਿਹੜੀ ਦੂਸਰੀ ਆਮ ਸੰਗਤ ਹੈ ਉਹ ਵੀ ਪਹੁੰਚ ਸਕੇ। ਬਿਲਕੁਲ ਜੀ, ਜਿਹੜਾ ਟਰਬਨਟਾਈਨ ਜੁਲਾਈ ਦੇ ਵਿੱਚ ਇਵੈਂਟ ਹੁੰਦਾ ਉਹ ਪੱਕਾ ਹੀ ਆਪਣਾ ਹੁੰਦਾ ਆ। ਡੇਟ ਉਹਦੀ ਸਮਾਗਮ ਦੇ ਨਾਲ ਕਲੈਸ਼ ਕਰਦੀ ਹੁੰਦੀ ਆ ਸਕੂਲ ਹੌਲੀਡੇ ਦੇ ਵਿੱਚ। ਸੋ ਸਕੂਲ ਹੌਲੀਡੇ ਦੇ ਦੌਰਾਨ ਹੁੰਦਾ ਜਿਵੇਂ ਕਿ ਜਿਹੜਾ ਆਪਣਾ ਕੁਈਨਸਬ੍ਰਿਜ ਸਕੁਆਇਰ, ਨਹੀਂ ਸੌਰੀ ਕੁਈਨਸਬ੍ਰਿਜ ਤੁਹਾਡੇ ਕੁਈਨ ਸਟਰੀਟ ਮਾਲ ਉੱਥੇ ਹੁੰਦਾ ਹੈ। ਸੌਰੀ, ਸੋ ਉੱਥੇ ਤੁਸੀਂ ਡੇਟਾ ਸਾਡੇ ਅਗੇਨ ਫੇਸਬੁੱਕ 'ਤੇ ਚੈੱਕ ਕਰ ਸਕਦੇ ਹੋ ਤੇ ਸਾਡੇ ਲੋਕਲ ਜਿਹੜੇ ਕੋਆਰਡੀਨੇਟਰ ਹੈਗੇ ਹਰਸ਼ਪ੍ਰੀਤ ਸਿੰਘ ਜੀ ਰਨ ਕੋਲ ਰਹਿੰਦੇ ਨੇ, ਉਹਨਾਂ ਨੂੰ ਸੰਪਰਕ ਵੀ ਕਰ ਸਕਦੇ ਹੋ। ਇਹ ਆਈਡੀਆ ਸਿਰਫ ਇਹੀ ਹੈ ਵੀ ਆਪਾਂ ਇਹ ਜਿਹੜੇ ਇਵੈਂਟਸ ਕਰਦੇ ਰਹੀਏ ਵਾਰ-ਵਾਰ। ਤੇ ਹੁਣ ਅਸੀਂ ਸੋਚ ਰਹੇ ਹਾਂ ਵੀ ਇੱਕ ਅੱਧਾ ਟਰਬਨਟਾਈਨ ਦਾ ਇਵੈਂਟ ਜਾਂ ਕੋਈ ਮਲਟੀਕਲਚਰ ਫੈਸਟੀਵਲ ਉਸ ਤੋਂ ਪਹਿਲਾਂ ਰੱਖ ਲਈਏ। ਅਤੇ ਸਾਡੇ ਮਤਲਬ ਕਿ ਜਿੱਦਾਂ ਤੁਸੀਂ ਹਰਸ਼ਪ੍ਰੀਤ ਭਾਜੀ ਹੁਣਾਂ ਦਾ ਨਾਮ ਲਿਆ ਕਿ ਉਹ ਮਤਲਬ ਨਿਰੰਤਰ ਸੇਵਾ ਨਿਭਾ ਰਹੇ ਆ, ਇੱਥੇ ਤੁਸੀਂ ਵੇਅਰ ਹਾਊਸ ਕਦੋਂ ਲੈ ਕੇ ਆ ਰਹੇ ਹੋ? ਜਾਣ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਤੁਸੀਂ ਦੱਸ ਕੇ ਜਾਓ ਕਿ ਕਿਉਂਕਿ ਇੱਥੇ ਵੀ ਬਹੁਤ ਜ਼ਿਆਦਾ ਲੋੜ ਆ। ਸਾਡੇ ਹਰ ਸ਼ਹਿਰ ਦੇ ਵਿੱਚ ਤੁਹਾਡੇ ਵਰਗੇ ਜਿਹੜੀ ਤੁਹਾਡੀ ਸੰਸਥਾ ਆ ਇਹਦੀ ਸੇਵਾ ਦੀ ਲੋੜ ਆ। ਸੋ ਕਦੋਂ ਆ ਰਹੇ ਹੋ ਸਾਡੇ ਕੋਲ? ਬਿਲਕੁਲ ਜੀ, ਅਰਦਾਸ ਕਰੋ ਗੁਰੂ ਸਾਹਿਬ ਨੂੰ ਛੇਤੀ ਆਈਏ। ਸਾਡੀ ਸੇਵਾ ਆਲਰੇਡੀ ਚੱਲ ਰਹੀ ਹੈ ਇੱਥੇ, ਚਲੋ ਛੋਟੇ ਲੈਵਲ 'ਤੇ ਚੱਲ ਰਹੀ ਆ, ਬਟ ਆਈਡੀਆ ਇਹੀ ਵੀ ਆਪਾਂ ਵੇਅਰ ਹਾਊਸ ਲੈ ਕੇ ਫਿਰ ਸਾਡਾ ਸਾਰਾ ਇਨਫਰਾਸਟਰਕਚਰ ਉੱਥੇ ਇਕੱਠਾ ਹੋ ਜਾਂਦਾ ਤੇ ਕਮਿਊਨਿਟੀ ਨੂੰ ਇੱਕ ਇਕੱਠੇ ਹੋਣ ਲਈ ਵੀ ਥਾਂ ਵੀ ਮਿਲ ਜਾਂਦਾ। ਜਿਵੇਂ ਪਿਛਲੇ ਹਫ਼ਤੇ ਮੈਲਬਨ ਦੇ ਵਿੱਚ ਆਪਣੇ ਉਹ ਪੰਜਾਬੀ ਟਰੈਵਲ ਕਪਲ ਇੰਡੀਆ ਤੋਂ ਆਏ ਹੋਏ ਸੀਗੇ। ਅਸੀਂ ਉਹ ਆਪਣੇ ਤਰੁਣਦੀਪ ਭਾਜੀ ਕਹਿੰਦੇ ਵੀ ਜਿਹੜੇ ਆਪਣੇ ਉਹ ਵੀ ਜਰਨਲਿਸਟ ਨੇ, ਕਹਿੰਦੇ ਅਸੀਂ ਉਹਨਾਂ ਨੂੰ ਹੋਸਟ ਕਰਨਾ, ਤੁਹਾਡੇ ਸੈਂਟਰ ਲੈ ਆਈਏ। ਅਸੀਂ ਉੱਥੇ ਹੋਸਟ ਕੀਤਾ, ਤਕਰੀਬਨ 150-200 ਬੰਦਾ ਉੱਥੇ ਆਇਆ। ਸੋ ਇਹ ਜਿਹੜੇ ਆਪਣੇ ਚੈਰਿਟੀ ਦੇ ਸੈਂਟਰ ਨੇ, ਇਹ ਨੋਟ ਜਸਟ ਫॉर ਚੈਰਿਟੀ, ਇਹ ਕਮਿਊਨਿਟੀ ਸੈਂਟਰ। ਬਿਲਕੁਲ। ਸੋ ਅਗੇਨ ਉਹ ਜਿਹੜੇ ਵੀ ਕੋਈ ਛੋਟੇ ਮੋਟੇ ਤੁਸੀਂ ਇਵੈਂਟ ਕਰਨੇ ਇੱਦਾਂ ਦੇ, ਜੀ ਆਇਆਂ ਨੂੰ ਸਾਰਿਆਂ ਨੂੰ। ਪਰ ਆਪਾਂ ਪਲੈਨਿੰਗ ਇਹੀ ਲੈ ਕੇ ਚੱਲ ਰਹੇ ਵੀ ਬ੍ਰਿਸਬਨ ਦੇ ਵਿੱਚ ਵੀ ਆਪਾਂ ਨੂੰ ਇੱਕ ਢੁਕਵੀਂ ਥਾਂ ਮਿਲ ਜਾਵੇ। ਸਾਰੇ ਅਰਦਾਸ ਕਰੋ ਤੇ ਨਾਲ ਸਹਿਯੋਗ ਦਿਓ। ਬਿਲਕੁਲ ਜੀ, ਜਦੋਂ ਐਸੀਆਂ ਸੰਸਥਾਵਾਂ ਕੰਮ ਕਰਦੀਆਂ ਤਾਂ ਉਹਦੇ ਵਿੱਚ ਜਿਹੜੀ ਆਮ ਸੰਗਤ ਦਾ ਸਹਿਯੋਗ ਆ ਉਹ ਜ਼ਰੂਰ ਕਰਨਾ ਬਣਦਾ। ਅਤੇ ਮੈਨੂੰ ਲੱਗਦਾ ਕਿ ਸਾਡੀ ਜਿਹੜੀ ਸਿੱਖ ਸੰਗਤ ਆ ਉਹ ਹਮੇਸ਼ਾ ਸੇਵਾ ਦੇ ਵਿੱਚ ਸਭ ਤੋਂ ਅੱਗੇ ਰਹਿੰਦੀ ਹੈ। ਤਾਂ ਹੀ ਸ਼ਾਇਦ ਅਸੀਂ ਹੜ੍ਹਾਂ ਵਰਗੀਆਂ ਜਾਂ ਹੋਰ ਵੀ ਜਿਹੜੀਆਂ ਆਫਤਾਂ ਪੰਜਾਬ 'ਚ ਆਉਂਦੀਆਂ ਜਾਂ ਪੰਜਾਬੀਆਂ 'ਤੇ ਆਉਂਦੀਆਂ, ਹਮੇਸ਼ਾ ਅਸੀਂ ਉਸ ਚੜ੍ਹਦੀ ਕਲਾ ਨਾਲ ਉਹਦਾ ਮੁਕਾਬਲਾ ਕਰਦੇ ਹਾਂ। ਸੋ ਭਾਈ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇੰਡੋਜ਼ TV ਦੇ ਸਟੂਡੀਓ ਪਹੁੰਚੇ, ਆਪਣੀਆਂ ਗੱਲਾਂ ਬਾਤਾਂ ਆਪਣੇ ਜਿਹੜੇ ਆ ਸਾਡੇ ਨਾਲ ਸਾਂਝੇ ਕੀਤੇ ਵਿਚਾਰ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ।